ਅੱਜ ਮੈਂ ਜਿੱਥੇ ਬੈਠਾ ਕਹਿ ਲਓ ਵੀ ਐਸੀ ਸੰਗਤ ਆ ਕੇ ਵੇਖੀ ਆ ਵੀ ਇੱਕ ਵਾਰੀ ਦਿਲ ਰਾਜ਼ੀ ਹੋ ਗਿਆ। ਸਾਧੂ ਸੰਤ ਫਕੀਰ ਜਿਹੜਾ ਮੈਂ ਦੱਸਦਾ ਹੁੰਦਾ ਨਾ, ਅੱਜ ਤੁਹਾਨੂੰ ਵਿਖਾਣੇ ਆ। ਤਿੰਨ ਦਰਵੇਸ਼ ਆ, ਤਿੰਨ ਭਰਾ ਆਪਦੀ ਜ਼ਮੀਨ ਦੇ ਵਿੱਚ ਬੈਠੇ ਆ, ਤਿੰਨੇ ਜਣੇ। ਇੱਕ ਭਰਾ ਰੋਟੀ ਪਕਾਉਂਦਾ, ਦੂਆਂ ਨੂੰ ਖਵਾਉਂਦਾ। ਹਾਂ ਕੀ ਆ ਜੀ? ਛੋਟਾ ਜਿਹਾ 8-9 ਸਾਲਾਂ ਦਾ ਹਾਂ ਉਹਦਾ ਨਾ ਪਿਆਰ ਇਹਨਾਂ ਨਾਲ। ਹਾਂ 8-9 ਸਾਲਾਂ ਦਾ ਇੱਧਰ। ਤੇ 20-25 ਕੇ 30 ਢੋਰ ਵੀ ਖੜਾ, ਉਹ ਵੀ ਇਨਾਮ ਦੇ ਵਿੱਚ। ਮਾਸ਼ਾਅੱਲਾ ਅੱਛਾ ਤੇ 60-70 ਨਿੱਕੀ ਵੱਡੀ ਬੱਕਰੀ ਖੜੀ, ਉਹ ਵੀ ਇਨਾਮ ਚ। ਮਾਸ਼ਾਅੱਲਾ ਸਮਝ ਆ। ਪੌਣੇ 4 ਕਿੱਲੇ ਜ਼ਮੀਨ ਲਈ, ਉਹ ਵੀ ਇਨਾਮ ਮਾਸ਼ਾਅੱਲਾ। ਤੇ ਜੀ ਸਾਰੇ ਖਾਂਦੇ ਵੀ ਨਾ ਆਈ ਚੁੱਪ ਵਾਹ ਵਾਹ ਤੈਨੂੰ ਦੱਸਿਆ ਵੀ ਅੱਲਾਹ ਤੇ ਅੱਲਾਹ ਦੇ ਪਾਕ ਰਸੂਲ ਦਾ ਲੱਖ ਲੱਖ ਸ਼ੁਕਰ। ਕੀ ਬਾਤ। ਉਸਾ ਹਜ਼ਰਤ ਬੁੱਲੇ ਸ਼ਾਹ ਨਹੀਂ ਆਖਿਆ ਬੇਡਾ ਰੱਬ ਮਿਲਦਾ ਤਾਂ ਬੇਡਾ ਸਸੀਆਂ ਨੂੰ ਮਿਲਿਆ, ਹਾਂ ਦੰਦਾ ਖਸੀਆਂ ਨੂੰ ਮਿਲਿਆ, ਛਿੱਛੋਂ ਕੁਮਿਆ ਨਾਤਿਆਂ ਨੂੰ ਮਿਲਿਆ, ਉਹ ਰੱਬ ਮਿਲਦਾ ਤੇ ਨੀਤਾਂ ਹੱਛੀਆਂ ਨੂੰ। ਸਮਝ ਆ। ਵਾਹ ਵਾਹ। अस्सलाम वालेकुम। ਸਿਆਣੇ ਕਹਿੰਦੇ ਵੀ ਸੰਗਤ ਦੇ ਵਿੱਚ ਪੰਧ ਸੌਖਾ ਲੰਘ ਜਾਂਦਾ। ਇੱਥੇ ਪੰਧ ਦੀ ਗੱਲ ਕਰ ਰਹੇ ਆ ਜ਼ਿੰਦਗੀ ਦੇ ਸਫ਼ਰ ਦੀ। ਵੀ ਬੰਦੇ ਕਹਿੰਦੇ ਆ ਵੀ ਕਿਸੇ ਅਫਸਰ ਨਾਲ ਦੁਆ ਸਲਾਮ ਹੋਵੇ ਤਾਂ ਸਾਡੀ ਸੌਖੀ ਲੰਘ ਜੇ। ਕੋਈ ਕਹਿੰਦਾ ਵੀ ਐਸੀ ਸੰਗਤ ਹੋਵੇ ਵੀ ਮੇਰੇ ਹਿਸਾਬ ਦੀ, ਮੈਨੂੰ ਮਾਲੂਮ ਹੀ ਨਾ ਹੋਵੇ ਜ਼ਿੰਦਗੀ। ਹਰ ਬੰਦਾ ਆਪਦੀ ਸੰਗਤ ਹਰ ਕਿਸੇ ਨੂੰ ਪਿਆਰੀ ਵੀ ਹੁੰਦੀ। ਅੱਜ ਮੈਂ ਜਿੱਥੇ ਬੈਠਾ ਕਹਿ ਲਓ ਵੀ ਐਸੀ ਸੰਗਤ ਆ ਕੇ ਵੇਖੀ ਆ ਵੀ ਇੱਕ ਵਾਰੀ ਦਿਲ ਰਾਜ਼ੀ ਹੋ ਗਿਆ। ਸਾਧੂ ਸੰਤ ਫਕੀਰ ਜਿਹੜਾ ਮੈਂ ਦੱਸਦਾ ਹੁੰਦਾ ਨਾ, ਅੱਜ ਤੁਹਾਨੂੰ ਵਿਖਾਣੇ ਆ। ਤਿੰਨ ਦਰਵੇਸ਼ ਆ, ਤਿੰਨ ਭਰਾ ਆਪਦੀ ਜ਼ਮੀਨ ਦੇ ਵਿੱਚ ਬੈਠੇ ਆ, ਤਿੰਨੇ ਜਣੇ। ਇੱਕ ਭਰਾ ਰੋਟੀ ਪਕਾਉਂਦਾ, ਦੂਆਂ ਨੂੰ ਖਵਾਉਂਦਾ, ਤੇ ਹੈ ਤਿੰਨੇ ਮਹਿਮਾਨ ਆ ਜਾਵਣ ਤਾਂ ਉਹਨਾਂ ਨੇ ਹਾਂ ਆਏ ਗਏ ਦੀ ਵੀ ਸੇਵਾ ਬੜੀ ਕਰਦੇ ਆ। ਤੇ ਸੰਗਤ ਕੀ ਆ ਤੁਸੀਂ ਇੱਕ ਵਾਰੀ ਵਿਖਾ ਦਿਓ ਵੀ ਰੁੱਖ ਲਾਏ ਹੋਏ ਆ। ਜਿੰਨਾ ਇਹਨਾਂ ਦਾ ਰਕਬਾ ਨਾ, ਸਾਰੇ ਰਕਬੇ ਦੇ ਵਿੱਚ ਇਹਨਾਂ ਦੀ ਸੰਗਤ ਰੁੱਖ ਆ। ਹਰਿਆਲੀ ਨਾਲ ਇਹਨਾਂ ਨੂੰ ਪਿਆਰ ਆ, ਰੁੱਖਾਂ ਨਾਲ ਪਿਆਰ ਆ। ਤੇ ਇਹੀ ਇਹਨਾਂ ਦੀ ਸੰਗਤ ਆ, ਇਹੀ ਜ਼ਿੰਦਗੀ ਦਾ ਸਾਥ ਆ। ਵੀ ਜਿਹੜੇ ਪਾਸੇ ਨੂੰ ਅਸੀਂ ਤੁਰਦੇ ਆ ਨਾ, ਊੜਾ ਜੂੜਾ ਬਣਿਆ ਰੁੱਖਾਂ ਦਾ, ਅਸੀਂ ਫਸੇ ਪਏ ਆ ਰੁੱਖ ਜਿੱਧਰ ਵੀ ਜਾਈਏ। ਤੇ ਐਸੇ ਥਾਂ ਦੇ ਉੱਤੇ ਰਹਿੰਦੇ ਆ ਜਿੱਥੇ ਅਸੀਂ ਬੈਠੇ ਆ, ਡੇਰੇ ਦੇ ਉੱਤੇ। ਤੇ ਇੱਥੇ ਆ ਕੇ ਨਾ ਮਾਲੂਮ ਹੋਇਆ ਯਾਰ, ਜਿੱਦਾਂ ਨਾ ਅਸੀਂ ਵੀ ਦੁਨੀਆ ਤੋਂ ਨਾ ਵੀ ਅਸੀਂ ਇੱਕ ਵਾਰੀ ਵੱਖਰੇ ਕਿਸੇ ਦੁਨੀਆ 'ਚ ਆ ਗਏ। ਇੰਨਾ ਇੱਥੇ ਸਕੂਨ ਆ ਨਾ, ਇੱਥੇ ਕੋਈ ਚੀਨ, ਆਪਾਂ ਬੜੇ ਸਕੂਨ ਦੇ ਵਿੱਚ। ਫਿਰ ਗੱਲਾਂ, ਉਹ ਗੱਲਾਂ ਜਿਹੜੀਆਂ ਹੁਣ ਤੁਸੀਂ ਆਪ ਸੁਣੋਗੇ, ਤੁਸੀਂ ਕਹੋਗੇ ਯਾਰ ਸਾਨੂੰ ਵੀ ਇੱਥੇ ਲੈ ਚੱਲ, ਏਡੇ ਸਕੂਨ ਵਾਲੀ ਥਾਂ ਤੇ, ਵੀ ਸਾਨੂੰ ਵੀ ਇੱਥੇ ਲੈ ਚੱਲ। ਅੱਲਾ ਦੀ ਏਡੀ ਇੱਥੇ ਰਹਿਮਤ ਆ। ਇੱਥੇ ਤਿੰਨੇ ਭਰਾ ਹੀ ਆ। ਹਾਂ, ਹੋਰ ਨਾ ਕੋਈ ਬਾਲ ਬੱਚਾ, ਨਾ ਕੋਈ ਘਰ ਦਾ ਜੀ, ਸਿਰਫ ਤਿੰਨੇ ਭਰਾ ਹੀ ਆ। ਦੁਨੀਆ ਤੇ ਹੈ ਤਿੰਨ ਹੀ। ਇੱਕ ਦੂਏ ਦੀ ਸੇਵਾ ਕਰਦੇ ਆ। ਇੱਕ ਨੂੰ ਲੋੜ ਪੈਂਦੀ ਤੇ ਦੋ ਉੱਤੇ ਖਲੋਤੇ ਹੁੰਦੇ। ਇੱਥੇ ਆ ਕੇ ਨਾ ਇੱਕ ਭਰਾਵਾਂ ਦਾ ਸਲੂਕ ਜਿਹੜਾ ਦੇਖਿਆ ਨਾ, ਬੜੇ ਚਿਰ ਬਾਅਦ, ਜਿਹੜਾ ਕਦੀ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਨਾ, ਅੱਜ ਉਹ ਵੀ ਅੱਖਾਂ ਨਾਲ ਆ ਕੇ ਵੇਖਿਆ ਵੀ ਯਾਰ ਭਰਾ ਦੀ ਕਦਰ ਕੀ ਹੁੰਦੀ ਹੈ। ਹਾਂ, ਭਰਾ ਦਾ ਕਿਵੇਂ ਕਦਰ ਜਾਣਦਾ, ਉਹ ਵੀ ਇੱਥੇ ਆ ਕੇ ਆਪਣੀ ਅੱਖਾਂ ਨਾਲ ਵੇਖਿਆ। ਤੇ ਇੱਥੇ ਹਾਂਜੀ। अस्सलाम वालेकुम ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਂ ਤੁਹਾਡਾ ਜੀ? ਜ਼ਹੂਰ ਅਹਿਮਦ। ਜ਼ਹੂਰ ਸਾਹਿਬ। ਹਾਂ ਜ਼ਹੂਰ ਅਹਿਮਦ। ਹਾਂਜੀ। ਇਹ ਜ਼ਹੂਰ ਸਾਹਿਬ ਜਿੰਨੇ ਰੁੱਖ ਲੱਗੇ ਆ, ਅਸੀਂ ਉਹ ਮੁੱਢ ਲਾ ਤੋਂ ਟੁਰੇ ਆ। ਰੋਖੀ ਰੋਖਾਂ। ਇਹ ਤੁਹਾਡੇ ਹੱਥਾਂ ਦੇ ਲੱਗੇ ਜੀ? ਇਹ ਹੱਥਾਂ ਨਾਲ ਲਾਇਆ ਪੌਂਦ ਵਿੱਚੋਂ ਕਿਹੜੇ ਵੱਡੇ ਆਣ, ਉਹ ਅੱਗੇ ਪਟੀ ਗਿਆ। ਅੱਛਾ। ਤੇ ਇਹ ਬਾਅਦ ਤੇ ਹੁਣ ਮੋੜ ਇਹ ਵੀ ਲਾਇਆ ਨਾ, ਇਹ ਵੀ ਹੱਥਾਂ ਨਾਲ ਲਾ। ਹਾਂ, ਨਹੀਂ ਹੁਣ ਵੀ ਬੜੇ ਵੱਡੇ ਵਿੱਚ ਰੁੱਖ ਹੱਥਾਂ ਨਾਲ ਇਹਦੇ ਕ ਬਾਰੇ ਹਣ ਕਿੱਕਰ ਵੱਡੇ ਕੋ ਤੇ ਨਿੰਮਾ ਬਹੁਆਂ ਨਹਿਰੀਆਂ ਵੱਜ ਗਈਆਂ, ਨਹਿਰੀਆਂ ਨਾਲ। ਤੇ ਬਾਬਾ ਜੀ ਆ ਜਿਹੜਾ ਆਪਣਾ ਡੇਰਾ, ਹਾਂ, ਇਹ ਮੈਨੂੰ ਵਿਖਾਓਗੇ ਕਿਵੇਂ? ਆਪਾਂ ਖਲੋ ਕੇ ਤੁਰ ਕੇ ਵੇਖੀਏ ਨਾਲ। ਵੇਖ ਲੋ। ਆਜੋ ਤੁਸੀਂ ਵਿਖਾਓ। ਕੋਈ ਰੁਕਾਵਟ ਨਹੀਂ। ਉਹ ਕੋਈ ਰੁਕਾਵਟ ਨਹੀਂ। ਵਾਹ ਵਾਹ। ਅੱਛਾ, ਇਹ ਮੰਜੀਆਂ ਜਿਹੜੇ ਮਰਜ਼ੀ ਰੁੱਖ ਹੇਠ ਢਾ ਲਈਏ, ਜਿੱਥੇ ਮਰਜ਼ੀ ਬਹਿ ਜਾਈਏ ਹੈ? ਇਹ ਕੋਠੇ ਚੱਲੇ ਹੁਣ ਜਗ੍ਹਾ ਪੱਟੂਆਂ। ਅੱਛਾ। ਹਾਂ, ਜਗ੍ਹਾ ਪੱਟੂਆਂ ਤੇ ਇੱਧੇ ਪਾਉਂਆਂ। ਇੱਥੇ ਆ ਜਿਹੜੇ ਕੋਠੇ ਇੱਧਰ ਕਰਿਓ ਜੀ, ਇਹ ਹਾਲੀ ਮਾੜੇ ਮੋਟੇ ਹਨ। ਉੱਤੇ ਕੜੀਆਂ ਗਾਡਾ ਰਹਿਣ, ਟਾਇਲ ਹੈ ਉੱਤੇ ਜੁੜੀ ਹੋਈ। ਹੁਣ ਖਤਰੇ ਤੋਂ ਬਾਹਰ ਕਾਲ ਲੈ ਯਾਰ। ਨਹੀਂ ਜੀ, ਇਹ ਕਿੰਨੇ ਕੁ ਪੁਰਾਣੇ ਆ ਜੀ? ਇਹ ਹਨ ਪੁਰਾਣੇ, ਕੁਝ 32 ਸਾਲ ਹੋ ਗਏ। 32 ਸਾਲ ਤੋਂ ਤਾਂ ਬਹੁਤੇ ਪੁਰਾਣੇ ਲੱਗਦੇ। ਹਾਂ, 32 ਸਾਲ ਹੋ ਗਏ। 32 ਜਾਂ 33 ਸਾਲ ਇੱਥੇ ਆਏ। ਤੇ ਇਹ ਕੀ ਇਹਨਾਂ ਨੂੰ ਕੋਈ ਖਤਰਾ ਬਣਿਆ ਡਿੱਗਾ? ਸਮਾਨ ਬਾਹਰ ਕਿਉਂ ਰੱਖਿਆ? ਨਾ, ਇਹ ਹੈ ਨਾ ਸੇਮ ਹੈ।
ਅੱਛਾ ਸੇਮ ਹਾਂ ਸੇਮ ਹੈ ਸੇਮ ਦੀ ਪਰ ਉਹ ਕਿਹੜਾ ਨਾ ਵਾਤ ਮਖਾ ਆਵੇ ਕੋਈ ਜਖੜ ਜੁਖੜ ਤੇ ਡੇਗ ਨਾ ਪਵੇ ਤੇ ਤੁਹਾਡੇ ਵਰਤਾਰੇ ਦੇ ਕੋਠੇ ਕਿਹੜੇ ਆ ਵਰਤਾਰੇ ਦੇ ਹੀ ਹੈ ਅੱਛਾ ਇਹੀ ਹੈ ਕੋਠੇ ਆਈ ਹੈ ਕੋਠੇ ਉੱਥੇ ਹੁਣ ਆਗ ਬਾਲ ਲਵਿੰਦੀ ਉਹ ਮੱਜੀ ਦਾ ਹਾ ਬਣਾਇਆ ਹੁਣ ਉੱਥੇ ਆ ਤੇ ਉਹ ਉਹਦੇ ਵਿੱਚ ਆਗ ਬਾਲ ਲਵਿੰਦੀ ਤੇ ਆ ਖੱਜੀ ਨੂੰ ਲੱਗਦੀਆਂ ਖਜੂਰਾਂ ਆ ਕਈ ਲੱਗਦੀਆਂ ਹਨ ਇਹ ਮਦੀਨੇ ਪਾ ਕੇ ਚੁਆਈ ਆਈ ਸੁਭਾਨ ਗੋਕਾ ਵਾਹ ਵਾਹ ਹਾਂ ਤੇ ਉਹ ਬੀਜਿਆ ਹੈ ਹਾਂ ਉਹ ਬੀਜਿਆ ਹੋ ਪਿਆ ਉਹ ਮੇਰੇ ਭਾਈ ਨੇ ਬੀਜਿਆ ਉਹ ਕਿਹੜਾ ਫੌਤ ਹੋਇਆ ਨਿਰੀਆਂ ਇੱਥੇ ਡੇਗਾ ਹੀ ਡੇਗਾ ਬਹੁ ਕਿਵੇਂ ਆ ਇਮਨਾ ਹੈ ਉਹਦੇ ਆ ਭਾਂਡੇ ਬੜੇ ਪੁਰਾਣੇ ਆ ਜੀ ਹਾਂ ਭਾਂਡੇ ਸਾਡੇ ਪੁਰਾਣੇ ਹੁੰਦੇ ਨੇ। ਪੁਰਾਣੇ ਵਕਤਾਂ ਦੇ ਆ ਰੁੱਖ ਵਿੱਚ ਕਈ ਆਪੇ ਵੀ ਉੱਗੇ ਹੋਏ ਆ ਹਾਂ ਇੱਕ ਦੂਏ ਤੋਂ ਇਹ ਗਾਂਹ। ਬੜੋ ਲੈਣ ਦਾਣੇ ਵਾਲੇ ਅੱਛਾ ਇਹ ਦਾਣੇ ਵਾਲੇ ਪੜੋਲੇ ਹਾਂ ਦਾਣੇ ਦਾਣੇ ਪਾਏ ਹੋਏ ਵਿੱਚ ਨਾ ਕੋਈ ਕੜਾਕਾ ਹੀ ਨਹੀਂ ਗੱਡੀ ਅੱਲਾ ਦਿੰਦਾ ਅੱਛਾ ਸ਼ੁਕਰ ਹਾਂ ਅੱਲਾ ਪਾਕ ਦਿੰਦਾ ਕਿਸੇ ਸ਼ੈ ਦੀ ਕਮੀ कैसे शायद ही कमी का है ਵਾਹ 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 ਅੱਛਾ ਕਣਕ ਗੱਡੀ ਕੋਈ ਨਹੀਂ कणा गड्डी आई कोई थोड़ी जी मज्जा खा गई ਅੱਛਾ ਮੱਝਾਂ ਨੇ हाँ ਹੂੰ ਕੀ ਬਾਤ ਹੈ ਜੀ ਆ ਮਗਰਲੇ ਪਾਸੇ ਨਾ ਜੀ ਹਾਂ ਜੀ ਹੂੰ ਅੱਛਾ ਇਹ ਸਮਾਨ ਹੀ ਪਿਆ ਸਾਰਾ हाँ लक्कड़ लुक्कड़ पे ਲੁਕੜ ਪੈ आओ खानियां बंधी हुई हैं मज्जी दियां ਪਈਆਂ ਕੀ ਬਾਤ ਹੈ ਤੇ ਰੁੱਖ ਵੀ ਸਾਨੂੰ ਵਿਖਾਣੇ ਆ ਤੁਸੀਂ ਐਂ ਆਇਓ ਜੀ ਇੱਕ ਵਾਰੀ ਅੱਛਾ ਆਹ ਦੋ ਕੋਠਾ ਜਿਹੜਾ धूप पीने हाँ? धूप ਕੋਈ ਨਹੀਂ ਖੈਰ ਸੱਲਾ ਚਲੋ ਇੱਕ ਵਾਰੀ ਬਹਿ ਜੰਨੇ ਆ ਬਹਿ ਕੇ ਗੱਲ ਕਰਦੇ ਆ ਫਿਰ ਧੁੱਪੇ हाँ ਕਰ बस उदू बमा लो उदू जाते सारा ਅੱਛਾ ਅੱਛਾ ਉਧਰ ਕਰ ਆਹ ਕੋਠਾ ਕਾਦੇ ਵਾਸਤੇ ਜੀ ये मज्जा वास्ते ਅੱਛਾ ਇੱਥੇ ਮੱਝਾਂ हाँ हुण इत्थे कोई लंगर पानी कर लैने आ ਅੱਛਾ 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 ਠੀਕ ਹੈ हाँ लंगर पानी कर लैने आ इत्थे कामा कूमा दी पारू हाँ ਮਾਸ਼ਾਅੱਲਾ ਕੀ ਬਾਤ ਵਾਹ ਬਈ कड़ियां गाडा रहिंदी ਆਹੋ ਕਾ ਨਹੀਂ ਛੱਤ ਪੱਕੀ हाँ छत्ते पाके ਬੜੀ ਸੋਹਣੀ ਛੱਤ ਆ ए का परसों ने लिमाया तू मेहनत दे ते आप तो साधु आप तो दुआ नहीं होंदा ਤੇ ਮੱਝਾਂ ਦਾ ਸ਼ੌਕ ਆ ਜੀ मज्जा दा बहुत बड़ा शौक ਅੱਛਾ ਮੱਝਾਂ ਵਿਖਾਓ ਜੀ ਫਿਰ ए पईयां की बैठियां आ रात ਨੂੰ ਬਲਦੀਆਂ ਅੱਛਾ ਜੀ हाँ ਅੱਛਾ ਇੱਥੇ ਬਿਜਲੀ ਕੋਈ ਨਹੀਂ बिजली कोई नहीं ਅੱਛਾ ਇੱਥੇ ਬਿਜਲੀ ਕੋਈ ਨਹੀਂ बिजली साढ़े ठट्टे जगह है ਹੂੰ हाँ 95 ਸਾਲ ਦੇ ਇੱਥੇ ਆ ਗਿਆ ਸਨ 95 ਦੇ ਪਛਾਣ ਪਚਵਾਨੇ ਬੱਲੇ ਆ ਜੀ ਇਸ ਟਾਈਮ ਧੁੱਪ ਦੇ ਉੱਤੇ ਇਹ ਕਰੰਟ ਫੜ ਆ ਰਹੀਆਂ ਕਰੰਟ ਖਾ ਰਹੀਆਂ ਹਾਂ ਤੇ ਰਾਤੀ ਚੱਲਣਗੀਆਂ ਰਾਤੀ ਚੱਲਣ ਗਿਆ ਲਾਈਟ ਟੂਟ ਮਾਰੀ ਚਾ ਹਾਂ ਇਹ ਦੇਖੋ ਜੀ ਹੂੰ ਇੱਕ ਅੱਗੇ ਘੜਿਆਂ ਤੇ ਚਾਟੀਆਂ ਦੇ ਉੱਤੇ ਇੱਕ ਹੁੰਦੇ ਸੀਗੇ ਢੱਕਣ ਹੂੰ ਉਹਨਾਂ ਨੂੰ ਸਾਦੇ ਸੀ ਚੱਪਣ ਉਹ ਚੱਪਣ ਹੁੰਦੇ ਸੀਗੇ ਹੂੰ ਤੇ ਇਹ ਚੱਪਣ ਨਹੀਂ ਹੂੰ ਇਹ ਨਵੀਂ ਚੀਜ਼ ਆ ਜਿਹੜੀ ਅੱਜ ਦਿਖਾਣੇ ਤੁਹਾਨੂੰ ਤੇ ਬਾਬੇ ਉਹਨਾਂ ਨੂੰ ਪੁੱਛ ਕੇ ਦੱਸਦੇ ਆ ਵੀ ਇਹਦਾ ਨਾਂ ਕੀ ਏ ਇਹ ਦੇਖੋ ਜੀ ਦੌਰਾ ਹਾਂ ਦੌਰਾ ਇਹਨੂੰ ਛੰਨਾ ਵੀ ਸਾਦੇ ਹਾਂ ਛੰਨਾ ਵੀ ਸੱਦੇ ਛੰਨਾ। ਦੌਰਾ ਦੌਰਾ ਅੱਗੇ ਬੰਦੇ ਹੋਰ ਹੁੰਦੇ ਹਨ ਦੌਰੇ ਕਿ ਘੋੜੇ ਪਾਣੀ ਪੀਂਦੇ ਆ ਹਾਂ ਹਾਂ ਆ ਦੇਖੋ ਜੀ ਮਿੱਟੀ ਦਾ ਬਣਿਆ ਹੈ ਮਿੱਟੀ ਦਾ ਬਣਿਆ ਆਵੀ ਦੇ ਵਿੱਚ ਆਵੀ ਦੇ ਪੱਕੋ ਵਿੱਚ ਪਕਾ ਕੇ ਨਾ ਦੇਖੋ ਜੀ एक हांडी भी नहीं है कनाली भी नहीं है ਨਹੀਂ ਹਾਂਡੀ ਦੌਰਾ ਨਹੀਂ, ਦੌਰਾ ਜੀ ਦੌਰਾ ਇਹਨੂੰ ਸਾਦੇ ਨੇ ਦੌਰਾ ਦੌਰਾ ਵਾਹ ਬਈ ਵਾਹ ਦੌਰਾ ਇਹਦੇ ਵਿੱਚ ਦੁੱਧ ਉੱਤੇ ਚ ਦਿੱਤਾ ਚਾਟੀ ਉੱਤੇ ਲੱਸੀ ਆਹ ਦੇਖੋ ਉੱਤੇ ਇਹਦਾ ਦੇ ਮੂੰਹ ਹੀ ਐਡਾ ਕਿ ਚਾਟੀ ਦੇ ਉੱਤੇ ਆ ਜਾਊਗਾ ਇਹ ਕਾਂ ਕੋਲੋਂ ਜਾਂ ਚਿੜੀ ਕੋਲੋਂ ਜਾਂ ਮਾੜੇ ਮੋਟੇ ਯਾ ਜਾਨਵਰ ਕੋਲੋਂ ਬਿੱਲੀ ਵੀ ਨਹੀਂ ਲਾ ਸਕਦੀ ਬਿੱਲੀ ਨਹੀਂ ਲਾ ਸਕਦੀ ਹਾਂ ਬਿੱਲੀ ਵੀ ਨਹੀਂ ਲਾ ਹਾਂ ਜੀ ਇਹਦੇ ਤੇ ਉਹ ਮੋਰੀਆਂ ਵੀ ਆ ਹੁੰਦੀਆਂ ਜਾਓ ਹਾਂ ਹੁੰਦੀਆਂ ਮੁਰਗੀਆਂ ਰੱਖੀਆਂ ਕੋਈ ਮੁਰਗੀ ਅੱਗੇ ਬਹੁਤ ਸੂਫੀ ਰੱਖੀ ਹੋਈ ਹੈ ਕੋਈ 2-250 ਕੁੱਕੜ ਹੈ ਹਾਂ ਕੁੱਕੜ ਮੱਝਾਂ ਦਾ ਸ਼ੌਕ ਕਰੋ ਅੱਛਾ ਮਾਸ਼ਾਅੱਲਾ ਜੀ ਆ ਮੱਝਾਂ ਦਾ ਸ਼ੌਕ ਤੁਹਾਡੇ ਚੋਂ ਬਹੁਤਾ ਕਿਹਨੂੰ ਆ ਜੀ ਸਾਰਿਆਂ ਨੂੰ ਅੱਛਾ ਅੱਛਾ ਸਾ ਤਿੰਨਾਂ ਭਰਾਵਾਂ ਨੂੰ ਸ਼ੌਕ ਆ ਜੀ ਡਰਦੀਆਂ ਹੀ ਨੇ ਹਾਂ ਡਰਦੀ ਤੇ ਇਹ ਲਿਆਰੀਆਂ ਜੀ ਅੱਜ ਆ ਤਿੰਨ ਮਿਰਦੀਆਂ ਅੱਛਾ ਅੱਛਾ ਆ ਤਿੰਨ ਆ ਮਿਰਦੀ ਅੱਛਾ ਦੋ ਆ ਮਿਰਦੀਆਂ ਅੱਛਾ ਦੁੱਧ ਖੁੱਲਾ ਜੀ ਹਾਂ ਜੀ ਹਾਂ ਹਾਂ ਉਹ ਤਰਾ ਕੋਟ ਜੋਟੀਆਂ ਨਾ ਉਹ ਤਰਾ ਜੋਟੀਆਂ ਅੱਛਾ ਮਾਸ਼ਾਅੱਲਾ ਇਹਨਾਂ ਦੀਆਂ ਹੀ ਆ ਇਹਨਾਂ ਦੀਆਂ ਘਰ ਦੀਆਂ ਕਰ ਦੇ ਹੂੰ ਵਾਹ ਜੀ ਵਾਹ ਆ ਜਾਓ ਬਹਿਨੇ ਆ ਜਾ ਮੰਜੇ ਬਾਜ ਮੰਜੇ ਤੇ ਬਹਿ ਕੇ ਗੱਲ ਭਈ ਉਧਰ ਆਓ ਵੇਖੋ ਹਾਂ ਹਾਂ ਕੀ ਆ ਜੀ ਛੋਟਾ ਜਿਹਾ ਅੱਠ 9 ਸਾਲਾਂ ਦਾ ਹਾਂ ਉਹਦਾ ਨਾ ਪਿਆਰ ਇਹਨਾਂ ਹਾਂ ਅੱਠ 9 ਸਾਲਾਂ ਦਾ ਇੱਧਰ ਇਹ ਮੱਝਾਂ ਦੇ ਮੱਥੇ ਚੁੰਮਣ ਵਾਲੇ ਬਜ਼ੁਰਗ ਚਲੇ ਗਏ ਹਾਂ ਕੀ
ਅਸੀਂ ਤਾਂ ਹੁਣ ਛੱਡਦੇ ਆ, ਸਾਡੇ ਹੱਥ 'ਚ ਡੰਗੋਰੀ ਹੁੰਦੀ ਹੈ ਤੇ ਉਦੋਂ ਹੱਥ 'ਚ ਡੰਗੋਰੀ ਮਿਹਣਾ ਸੀ, ਮੱਝ ਨੂੰ ਛੱਡਣ ਲੱਗਿਆ ਹੱਥ 'ਚ ਡੰਗੋਰੀ ਮਿਹਣਾ। ਕੋਈ ਨਹੀਂ ਅਸੀਂ ਹੁਣ ਕਦੇ ਨਹੀਂ ਲੱਗੀ ਹਾਂ ਹਾਂ ਪਿਆਰ ਨਾਲ ਲਈ ਜਾਣੀ ਬੰਨ ਦੇਣੀ ਹਾਂ ਪਿਆਰ ਨਾਲ ਇੱਧਰ ਬੰਨ ਦੇਣੀ ਆਵੇ ਸਾਥੇ ਨਹੀਂ ਉਹ ਡੰਗਰਾਂ ਨਾਲ ਪਿਆਰ ਮੱਝਾਂ ਮਾਵਾਂ ਡੰਗਰ ਵਰਗੀਆਂ। ਨਹੀਂ ਡੰਗਰ ਨਹੀਂ ਛੱਡਣਾ ਇੱਕ ਗਿਲਾਸ ਪੀ ਲ ਅੰਗਰੇਜ਼ ਦੇ ਸਿਰ ਨੂੰ ਬੁਖਾਰ ਹੋ ਨੀਂਦਰ ਨਾ ਆਵੇ ਹਾਂ उसे के चलो पाकिस्तान में चलो डॉक्टर से ਹਾਂ ਹਾਂ पाकिस्तान में आ गए पाकिस्तान में आए उसकी तक आओ खोखा दिसदा जाओ तू 2 किलो ले आ ਅੱਛਾ उन्हें किलो लाया ਹੂੰ अखे पिला दो उन्हें पिला दिता अखे 3-4 7 दिन ते सिर दे लीटर मार ਅੱਛਾ उन्हें मालका नु आखो उन्हें लीटर ला दिते ਹਾਂ उन्हें सिर दे ਹਾਂ उन्हें कौन जाओ कमरे च सवा दो ਉਹ ਤਾਂ ਚਬਾਰੇ ਤੇ अगे जाने नींदर उन्हें नहीं हुंदी आई ਅੱਛਾ हाँ मज्जा ने दूध मना कर दिया ਹੂੰ जैसे वो साई गया उसे उन्हें किया कि साई गया कि सुता रहा ਹੂੰ कोई शाम हो 4 घंटे के 6 सुता उसे उन्हें किया उठा दो ਹਾਂ वो आज वो उठी हाँ। वो ना उठी जा उसे क्या उन्हें 2-3 और लीटर लाओ डॉक्टर आके उठीदा नहीं उन्हें के समझा नहीं है उठीदा नहीं और से डॉक्टर आप आया उसे तेन और दवाई देनी है उसे दवाई ना ले उठ खड़ता आके उठे ले जाओ या मज्जा उठे रखो या दूध ले जाते रहो दूध दवाई रखो 5-6 लीटर शाम ਨੂੰ ਲਾ ਦਿੱਤੇ 5-6 लीटर सुबह ला ਵਾਹ 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 ऐसी ऐसी है पाक ने माता है ये पाक ने माता ਬਾਬਾ ਜੀ ਦਾ ਤੁਸੀਂ ਇਸ਼ਕ ਦੇਖੋ ਮੱਝਾਂ ਦੇ ਨਾਲ। ਉਹ ਕਹਿੰਦੇ ਆ ਵੀ ਮੱਝਾਂ ਨੂੰ ਡੰਗਰ ਨਹੀਂ ਕਹਿਣਾ, ਹਾਂ ਵੀ ਇਹ ਰਿਜ਼ਕ ਆ ਸਾਡਾ, ਰਿਜਾ ਵੀ ਇਹਦੇ ਰਾਹੀਂ ਰੱਬ ਦੁੱਧ ਦਿੰਦਾ ਹੈ ਬੰਦੇ ਨੂੰ। ਮਾਂ ਦੇ ਦੁੱਧ ਤੋਂ ਬਾਅਦ ਮੱਝ ਦਾ ਦੁੱਧ ਆ। किथे आप देखते पे रोड बनता पे को देखते पे ਨਾ ਕੋਈ ਨਹੀਂ, कोई नहीं ਉਹਦੀ ਕੁਦਰਤ। वो ओंदी ताकत है ओंदी रहमत है देख ले पट्ठे खानिया हरे चरदियां घास चरदियां दूध बढ़ जाता हैं ਵਾਹ ਵਾਹ आप रोटी खाना केडी पाक ने माता ਹਾਂ वो केडी गंदी शब है ਹਾਂ हैं ਵਾਹ 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 ਵਾਹ। ਬਾਬਾ ਜੀ ਜ਼ਹੂਰ ਅਹਿਮਦ ਸਾਹਿਬ, ਦਿਨ ਦੀ ਤੁਹਾਡੀ ਕੀ ਰੁਟੀਨ ਆ? ਕਿਵੇਂ ਦਿਨ ਗੁਜ਼ਰਦਾ ਤਿੰਨੇ ਭਰਾਵਾਂ ਦਾ? ਕੀ ਤੁਹਾਡੀ ਮਸਰੂਫੀਅਤ ਕਿੱਦਾਂ ਹੁੰਦੀ? ਅੱਲਾਹ ਕੋ ਗੁਜ਼ਾਰ ਰਿਹਾ। ਅੱਛਾ ਜੀ। ਹਾਂ ਅੱਲਾਹ ਸਾਰਾ ਕੰਮ ਕਰ ਰਿਹਾ। ਹੂੰ ਅੱਲਾਹ ਦੀ ਰਜ਼ਾ ਤੇ ਬੈਠੇ ਹਾਂ। ਅੱਛਾ, ਹਾਂ ਕਦੋਂ ਦੇ ਬੈਠੇ ਆ ਇਹਦਾ? ਅਸੀਂ ਬੈਠੇ ਹਾਂ 95 ਸਾਲ ਦੇ। ਸਨ 95। ਹਾਂ ਤੇ ਤੁਹਾਡੇ ਤਿੰਨਾਂ ਤੋਂ ਇਲਾਵਾ ਫਿਰ ਇੱਥੇ ਕੋਈ ਹੋਰ ਜੀ ਨਹੀਂ ਸੀ? ਨਹੀਂ ਹਾਂ ਅੱਛਾ ਇੱਕ ਕਾਕੀ ਆਈ ਭੈਣ ਸਾਡੀ। ਅੱਛਾ, ਭੈਣ ਸੀਗੀ। ਹਾਂ ਇੱਕ ਸਾਡਾ ਭਾਈ ਆ ਵੱਡਾ। ਅੱਛਾ वालदा ਹਾਂ ਇੱਕ ਵਾਲਦਾ। ਅੱਛਾ, ਉਹ ਫਿਰ ਤਿੰਨੇ ਅੱਲਾ ਨੂੰ ਪਿਆਰੇ ਹੋ ਗਏ? ਅੱਲਾਹ तिने ਨੇ ठीक ਪਿਆਰੇ। ਇੱਥੋਂ ਹੀ ਪਿਆਰੇ ਹੋਣਾ ਇਹਨੂੰ ਪਤਾ। ਅੱਛਾ ਅੱਛਾ ਅੱਛਾ, ਹੁਣ ਤੁਸੀਂ 3 ਜਣੇ ਰਹਿ ਗਏ। ਹਾਂ 3 ਜਣੇ ਰਹਿ ਗਏ। ਹੂੰ ਬਾਬਾ ਜੀ 3 ਭਰਾ ਤੁਸੀਂ, ਤੇ ਚਲੋ ਉਹ ਤਾਂ ਬਾਕੀ ਭੈਣ ਅੱਲਾ ਨੂੰ ਪਿਆਰੀ ਹੋ ਗਈ, ਵੱਡਾ ਭਰਾ ਵੀ, ਵੱਡਾ ਭਰਾ ਸੀ ਉਹ? ਹਾਂ ਵੱਡਾ ਭਰਾ। ਅੱਲਾ ਨੂੰ ਪਿਆਰ। ਤੇ ਫਿਰ ਤੁਸੀਂ ਆ ਸ਼ੌਕ ਬੜਾ ਕੀਤਾ, ਰੌਣਕ ਬੜੀ ਆ, ਰੁੱਖ ਲੱਗੇ ਆ, ਡੰਗਰ ਵੀ ਆ, ਘਰ-ਬਾਰ ਵੀ ਆ, ਵੀ ਵਿਆਹ ਨਹੀਂ ਕੀਤਾ? ਅੱਲਾਹ ਨੂੰ ਇਜਾਜ਼ਤ ਨਹੀਂ। ਅੱਛਾ ਬਾਬਾ ਜੀ, ਦੁੱਧ ਰਿੜਕਦੇ ਆ ਤੁਸੀਂ? ਹਾਂ ਆਪਦੇ ਹੱਥਾਂ ਨਾਲ ਰਿੜਕਨੇ। ਬਿਜਲੀ ਤਾਂ ਹੈ ਨਹੀਂ? ਬਿਜਲੀ ਕੋਈ ਨਹੀਂ। ਦੂਈ ਮਧਾਣੀ ਨਾਲ ਰਿੜਕਦੇ? ਦੋਈ ਮਦਾਨੀ ਹੱਥਾਂ ਵਾਲੇ ਦੇਸੀ ਨਾਲ। ਅੱਛਾ, ਜਿਵੇਂ ਅੱਗੇ ਆਪਣੇ ਰਿੜਕਦੇ ਆ। ਤੇ ਉਹ ਫਿਰ ਲੱਸੀ ਪੀਂਦੇ ਆ ਤੇ ਮੱਖਣ? ਮੱਖਣ ਉਹ ਬਾਜੀ ਹੀ ਗਾਤ ਲਿਆ, ਰੋਟੀ ਤੇ ਲਾ ਲਿਆ। ਅੱਛਾ, वो खा लिया ਹਾਂ ਉਵੇਂ ਖਾ ਲਿਆ। जी में मौज हुई ਵਾਹ ਵਾਹ ਵਾਹ, ਜਿਵੇਂ ਮੌਜ ਫਕੀਰਾਂ ਦੀ। ਪੁਰਾਣਾ ਦੌਰ ਇਹਨਾਂ ਤਾਜ਼ਾ ਕੀਤਾ ਕੀ ਬਾਤ। ਮੈਂ ਕਹਿੰਦਾ ਜੀ ਇਹ ਹੈ, ਅਸੀਂ ਜਾਂ ਇਸ ਵੜੇ ਆ ਨਾ ਜੰਗਲਾਤ ਨੂੰ, ਤੇ ਅਸੀਂ 100 ਸਾਲ ਪਿਛਾ ਆ ਕੇ ਬੈਠੇ ਆ। ਹਾਂਜੀ ਉਹੀ ਸਕੂਨ ਆ, ਉਹੀ ਗੱਲਾਂ, ਉਹੀ ਬੰਦੇ। ਕੀ ਬਾਤ। ਇਹਨਾਂ ਨੂੰ ਕੋਈ ਨਹੀਂ। ਤੁਹਾਡੇ ਕੋਲ ਮੋਬਾਈਲ ਹੈ? ਹੈ ਕਿੱਥੇ? ਉਹ ਹੈ ਤੇ ਉਹਦੀ ਬੈਟਰੀ ਨਹੀਂ ਲੱਭੀ। ਸਾਈ ਵਾਲੀ ਮੈਂ ਫਿਰਿਆ ਅੱਛਾ, ਮੋੜ ਲੈਲਪੁਰ ਪੈਸੇ ਗੱਲੇ। ਕਿੱਥੇ ਆ ਉਹਦੀ ਬੈਟਰੀ? ਕਿਹੜਾ? ਬੈਟਰੀ ਹੁੰਦੀ ਉਹ ਹੈ ਅਗਲਾ ਕਿਹੜਾ ਸੂਫੀ ਆ ਪੁਰਾਣੇ ਸਿੱਕੇ। ਨਹੀਂ, ਮੋਬਾਈਲ ਕਿੱਥੇ ਆ? ਉਹ ਤਾਂ ਦੇਖਦੀ ਹੁਣ ਅੰਦਰ ਪਿਓ ਨਹੀਂ। ਉਹ ਤਾਂ ਮੰਗਾਓ, ਫਿਰ ਤੁਹਾਨੂੰ ਉਹਦੀ ਬੈਟਰੀ ਦਾ ਬੰਦੋਬਸਤ ਕਰ ਦਿੰਦੇ। ਉਹ ਹੁਣ ਲੱਭਣਾ ਨਹੀਂ ਇੱਕ ਆ ਜਗ੍ਹਾ ਵਾ। ਅੱਛਾ, ਉਹ ਕਹਿੰਦੇ ਲੱਭਣਾ ਨਹੀਂ ਹੈ ਸਮਾਨ ਸਮੂਨ, ਚਲਾਉਂਦੇ ਹੀ ਨਹੀਂ ਹੈ। ਥੱਲੇ ਉੱਤੇ चलता रहा ਲਿਆ ਨੇ ਤੇ ਲੈ ਕੇ नहीं ਪੁੱਛ ਲੈ पैसे पैसे तो दे साथ वो सन ला दे चलता रहा ਨਹੀਂ ਨਹੀਂ ਜੀ, ਪੈਸਿਆਂ ਦੀ ਲੋੜ। ਦੇਖੋ ਨਾ ਵੀ ਇਹਨਾਂ ਨੂੰ ਮੋਬਾਈਲ, ਉਹ ਬੰਦਿਆਂ ਦਾ ਮਿੰਟ ਨਹੀਂ ਸਰਦਾ। ਜੇ ਇਹਨਾਂ ਦਾ ਉਹ ਹੱਥ ਹੁੰਦਾ ਨਾ ਮੋਬਾਈਲ ਤੇ, ਤਾਂ ਇੰਨਾ ਟਾਈਮ ਕੱਢਣਾ ਹੀ ਨਹੀਂ ਸੀ ਇਹਨਾਂ ਨੇ। ਉਸੇ ਟਾਈਮ ਭਾਵੇਂ ਨਵਾਂ ਲੈ ਕੇ ਆਂਦੇ ਜਾਂ ਜੋ ਵੀ ਕਰਦੇ। ਤੇ ਟੈਲੀਫੋਨ ਕਰਦੇ ਕਿੱਥੇ ਆ?
ਟੈਲੀਫੋਨ ਤੂੰ ਮੈਂ ਇਹਦੇ ਕੋਲ ਕਰਾ ਲੈਨੇ ਆ ਨਹੀਂ ਕਰਨਾ ਕਿੱਥੇ ਹੁੰਦਾ ਹਾਂ ਕਿੱਥੇ ਕਰਦੇ ਆ ਕਿਦੀ ਆਪ ਦੀ ਬਿਆਦਰੀ ਚੱਲੇ ਅੱਛਾ ਬਿਆਦਰੀ ਲੈ ਹਾਂ ਬਿਆਦਰੀ ਸੱਜਣ ਸਿਵਾ ਉਹ ਇਹਦੇ ਕੋਲ ਭਾਗ ਜਮਿੰਦਾ ਕਦੀ ਇਹ ਮੁੱਕਰ ਜਾਂਦਾ ਬੰਦਾ ਇਹ ਭੇਡਾਂ ਚੰਗੀਆਂ ਨੇ ਮਾਸ਼ਾਅੱਲਾ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਸਿਪਾਹੀ ਦੀ ਰੋਟੀ ਸਿਰ ਵੇਚੇ ਦੀ। ਬਈ ਸਿਪਾਹੀ ਜਦੋਂ ਆਪਦੇ ਮੁਲਕ ਵਾਸਤੇ ਖਲੋਂਦਾ ਨਾ ਬਾਰਡਰ ਤੇ ਕੀ ਬਾਤ, ਉਹ ਜ਼ਿੰਦਗੀ ਦਾ ਪਤਾ ਕੋਈ ਨਹੀਂ। ਪਤਾ ਨਹੀਂ ਉਹ ਲਿਖ ਕੇ ਉਹਨੇ ਦਿੱਤਾ ਹੁੰਦਾ ਵੀ ਮੈਂ ਹਾਜ਼ਰ ਹਾਂ। ਹਾਜ਼ਰ ਹਾਂ ਜੇ ਮੇਰੀ ਜਾਨ ਹਾਜ਼ਰ ਆ। ਤੇ ਇਹ ਬੜੇ ਨਸੀਬਾਂ ਬੜੇ ਵਕਤਾਂ ਦੀ ਗੱਲ ਹੁੰਦੀ ਆ। ਗੱਲ ਇਹ ਮੈਂ ਤਾਂ ਕੀਤੀ ਆ ਵੀ ਇਸ ਟਾਈਮ ਸਿਖਰ ਦੁਪਹਿਰ ਆ, ਐਂ ਲੋ ਚੱਲ ਰਹੀ ਆ, ਦੁਪਹਿਰਾ ਟਿਕਿਆ, ਛਾਂ ਕਰ ਰਿਹਾ ਦੁਪਹਿਰਾ। ਐਂ ਦੂਰੋਂ ਦੇਖੀਏ ਨਾ ਤੇ ਫਸਲਾਂ ਦੇ ਵਿੱਚੋਂ ਸੇਕ ਨਿਕਲਦਾ ਜਿਵੇਂ ਤੰਦੂਰੀ ਚੋਂ ਨਿਕਲਦਾ ਨਾ, ਇੰਜ ਸੇਕ ਨਿਕਲ ਰਿਹਾ। ਤੇ ਜਿਹੜੇ ਸਾਡੇ ਅਯਾਲੀ ਭਰਾ ਭੇਡਾਂ ਵਾਲੇ ਬੱਕਰੀਆਂ ਵਾਲੇ ਉਹ ਆਪਦੀ ਡਿਊਟੀ ਤੇ ਖਲੋਤੇ ਆ, ਉਹ ਆਪਣੀ ਡਿਊਟੀ ਦੇ ਰਹੇ ਆ ਗਰਮੀ ਦੇ ਵਿੱਚ ਵੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਭਾਈਜਾਨ। ਬਾਬਾ ਜੀ ਕੀ ਨਾਂ ਤੁਹਾਡਾ? ਸਖੀ ਮੰਮਾ। ਸਖੀ ਅੱਛਾ ਬਾਬਾ ਸਖੀ, ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਭੇਡਾਂ ਦੇ ਇਸ਼ਕ ਵਿੱਚ? ਜੰਮਦਾ ਜੰਮਿਆ ਤਾਂ ਮੈਂ ਅਯਾਰ ਦੇ ਬਾਜੀ ਹੋਸ਼ ਸੰਭਾਲੀ ਇਹਦੇ ਭੇਡਾਂ ਚ। ਹਾਂਜੀ ਹਾਂਜੀ ਹੋਰ ਕੀਤਾ ਹੀ ਕੋਈ ਕੀਤਾ ਹੀ ਉਹ ਕਹਿੰਦਾ ਜੰਮੇ ਅਸੀਂ ਭੇਡਾਂ ਦੇ ਇੱਜੜ 'ਚ। ਫਿਰ ਜੰਮਿਆ ਤਾਂ ਸੋਟੀ ਇਹਨਾਂ ਦੀ ਫੱਦੀ। ਵਾਹ ਵਾਹ ਹੋਰ ਤਾਂ ਕੀਤਾ ਕੋਈ ਨਹੀਂ। ਜੰਗਾਂ ਲਾਣਾ ਹੁਣ ਕੋ 20-25 ਸਾਲਾਂ ਦੇ ਆਸਾਨ ਸੌੜਿਆ ਬਣਾ। ਅੱਛਾ ਉਦੋਂ ਜੰਗਾਂ ਲਾਉਂਦਿਆਂ ਜਦੋਂ ਉਹ ਪਹਿਲਾ ਜੰਗ ਲੱਗਾ ਨਾ ਜਿਵੇਂ ਪਿਆਂਦਾ ਬਾਈ ਨੂੰ ਇਹ ਬਣਿਆ ਸਨ ਉਹਦਾ ਨਹੀਂ ਸਾਨੂੰ ਪਤਾ। ਹਾਂ ਅੱਛਾ 65 ਵਾਲੀ ਦਾ ਮੈਨੂੰ ਮੋਪੜਿਆ ਜੂ ਨਹੀਂ ਆ 65 ਤੋਂ 40 ਹਾਂਜੀ ਨੂੰ ਪਹਿਲੀ ਕੀ ਜੰਗ ਜਾਣਾ। 65 ਚ ਲੱਗੀ ਆ ਜੀ। ਇੱਧਰ ਮੂੰਹ ਕਰ ਲਈ ਅੱਛਾ ਜਿਹੜਾ ਦੂਸਰਾ ਜੰਗ ਲੱਗਾ ਨਾ ਬਾਬਾ ਇਹਨੂੰ ਮੂੰਹ ਕਰ ਲਓ। ਅੱਛਾ ਜੀ। ਅੱਛਾ ਜਦੋਂ ਦੂਆ ਜੰਗ ਲੱਗਾ। ਜਦੋਂ ਦੂਆ ਜੰਗ ਲੱਗਾ ਉਦੋਂ ਅਸੀਂ ਏਡੇ ਏਡੇ ਹੱਸ ਹਾਂ ਅੱਛਾ ਤੇ ਉਹ ਜਿੱਦੀ ਗਏ ਤੂੰ ਪਿੱਛੇ ਨਾ ਹੂੰ ਆਗ ਕੋਈ ਨਾ ਬਲੇਂਦਾ ਬਈ ਜਿੱਥੇ ਉਹ ਆਗ ਬਲੇ ਉਹ ਤੋਂ ਬੰਬ ਸੱਟਦੇ ਆਣ ਉੱਥੇ ਬੰਬ ਸੱਟ 71 ਵਾਲੀ ਜੰਗ 71 ਵਾਲੀ ਜੰਗ। ਇਹ ਮੈਨੂੰ ਸੋਰ ਕੋਈ ਨਹੀਂ ਪੜਾਂ ਤੇ ਗੱਲ ਆ ਸਕੂਲ ਜਾਵਾਂ ਤੇ ਗੱਲ ਬਣਿਆ ਮੇਰਾ ਤਾਂ ਮੁੜੀ ਉਹ ਸਕੂਲ ਬਣਿਆ ਬੱਤੇ ਹਾਂ ਤੇ ਮੈਂ ਉਹਦਾ ਦਾ ਚਰਾਵੇਂ ਲੱਗਾ ਹੂੰ ਬੋਏ ਬੰਡ ਹਾਂ ਕੋਈ ਨਾ ਪਿਓ ਦਾਦੇ ਤੇ ਨਾ ਕੋਈ ਅੰਗਰੇਜ਼ਾਂ ਤੋਂ ਲਈਆਂ ਨੇ ਹੂੰ ਤੇ ਉਸ ਆਖਿਆ ਮੋੜ ਆਪੇ ਸ਼ੌਂਕ ਹੀ ਬਣ ਗਏ ਜਦੋਂ ਭੁੱਖ ਹੋਵੇ ਸਾਰੇ ਵੱਲ ਸਿਖਾ ਲਈ ਸਾਰੇ ਵਾਲ ਆਹਾ ਉਹ ਸਾਰੇ ਵਾਲ ਸਕੈਂਦੀ ਹਾਂਜੀ ਤੇ ਅੱਲਾਹ ਦੇ ਰਸੂਲ ਦਾ ਸ਼ੁਕਰ ਤੇ ਅਲਹਮਦੁਲਿਲਾ ਸ਼ੁਕਰ ਹੈ ਮਾਲਕ ਤੇ ਬੜਾ ਕੁਛ ਮਾਲਕ ਦਿੱਤਾ ਸ਼ੁਕਰ ਹੈ। ਅਗਲਿਆਂ ਵੜਕਿਆਂ ਬਣਾਇਆ ਕੁਛ ਨਾ ਬੜਾ ਕੁਛ ਹੈ ਸ਼ੁਕਰ ਤੇ ਅਲਹਮਦੁਲਿਲਾ। 4 ਬਿਰਾਂ ਅੱਛਾ ਚਾਰੇ ਇਕੱਠੇ ਮਾਸ਼ਾਅੱਲਾ ਅਗਾ ਔਲਾਦਾਂ ਵੀ ਹਨ ਮੇਰੇ ਪੋਤਰੇ ਉਹਨਾਂ ਤੇ ਔਲਾਦ ਉਹ ਵੀ ਇਕੱਠੇ ਮਾਸ਼ਾਅੱਲਾ ਆਸ਼ੂਰ ਮੇਰਾ ਬਤਰੀਆ ਸਮਝ ਆ ਬੜੀ ਗੱਲ ਤੇ ਸਾਰਿਆਂ ਕੋ ਭੇਡਾਂ ਹੀ? ਨਹੀਂ ਮੱਝੀ ਵੀ ਆ ਅੱਛਾ ਮੱਜੀ ਵੀ ਹੈ। ਕੋਈ 4 ਕਿੱਲੇ ਪੌਣੇ 4 ਭੋਏ ਵੀ ਅਸਾਂ ਲਾਏ ਲਏ ਮਾਸ਼ਾਅੱਲਾ ਉਹਦੀ ਰੱਬ ਦੀ ਜ਼ਾਤ ਦਾ ਲੱਖ ਲੱਖ ਸ਼ੁਕਰ ਸ਼ੁਕਰ। ਸਮਝ ਆ ਉਹ ਬੱਕਰੀਆਂ ਵੀ ਆ ਹਾਂਜੀ ਅੱਛਾ ਉਹ ਮੇਰਾ ਪੁੱਤਰ ਚ ਰਹਿੰਦਾ ਅੱਛਾ ਨਾਲ ਮਾਸ਼ਾਅੱਲਾ ਬਤਰੀਆ ਮਾਸ਼ਾਅੱਲਾ। ਤੇ ਦੁਆ ਮੇਰੇ ਦੋ ਬਿਰਾਂ ਕੋ ਵੀ ਮੱਝੀ ਵੀ ਆ ਬੱਕਰੀਆਂ ਵੀ ਆ ਹਾਂਜੀ ਸਮਝ ਆ ਤੇ ਮੈਂ ਆ ਬੱਕਰੀਆਂ ਦੇ ਅੱਗੇ ਚਰਾਈਂਦਾ ਸੋ ਭੇਡਾਂ ਬੱਕਰੀਆਂ ਇਕੱਠੀਆਂ ਸਨ ਖੁੱਲੇ ਹੁੰਦੇ ਆ ਹੁਣ ਵਾਹ ਕੋਈ ਨਹੀਂ ਹੋਣਾ ਭੇਡਾਂ ਦੀ ਮੈਂ ਕਰਨਾ ਅੱਛਾ ਜੀ। ਸਮਝ ਆ ਉਹ ਬੱਕਰੀਆਂ ਨਾਲੇ ਮੈਥੋਂ ਇਤਨੀ ਕਾੜ ਹੀ ਨਹੀਂ ਨਿਕਲਦੀ ਸਮਝ ਆ ਹੂੰ ਕਿੰਨੀਆਂ ਭੇਡਾਂ ਬਾਬਾ? ਇਹ ਬਣ ਜਾਂਦੀ 100 ਸਵਾ ਪਾਰੋਂ ਨਿਕਲ ਮਾਸ਼ਾਅੱਲਾ। ਜਿਹੜੀ ਇਹ ਭੇਡ ਦੇ ਵਿੱਚੋਂ ਤੁਹਾਡੀ ਜਿਹੜੀ ਕਮਾਈ ਆਪਾਂ ਗਿਣੀਏ ਜੀ ਉਹ ਭੇਡ ਦਾ ਦੁੱਧ ਆ, ਇਹਨਾਂ ਦੇ ਬੱਚੇ ਆ ਬਈ ਵੱਡੇ ਕਰਕੇ ਵੇਚਦੇ ਆ, ਨਿੱਕੇ ਵੇਚਦੇ ਆ, ਵੀ ਅਸਲ ਤੁਹਾਡੀ ਉਹ ਕਿਵੇਂ ਗਿਣੀਏ ਪਤਾ ਲੱਗੇ ਵੀ? ਜਿਹੜੇ ਇਹਨਾਂ ਦੇ ਜੀ ਛੋਟੇ ਬੱਚੇ ਹਾਂਜੀ ਉਹ ਮੈਂ ਵੇਚੇ ਕਦੇ ਨਹੀਂ ਅੱਛਾ ਜੀ। ਨਹੀਂ ਕਦੇ ਨਹੀਂ ਵੇਚੇ ਲੇਲਾ ਹੋਵੇ ਲੈ ਲਿਓ। ਜੋ ਵੀ ਹੋਵੇ ਕੋਈ ਭੈਣ ਵੀਰਾ ਮਜਬੂਰ ਆ ਤੇ ਕਰੇ ਚ ਹਾਂਜੀ ਤਾਂ ਮੁੜੋਂ ਦੇ ਮਰਜ਼ੀ ਜੇ 10,000 ਦਾ ਉਹ 5 ਵਿੱਚ ਦੇਵੇ ਤੇ ਮੁੜੋਂ ਨੂੰ ਜੋ ਦੇਵਣਾ ਦੇਣਾ ਹੀ ਹੋਇਆ ਆ ਮਜਬੂਰੀ ਹੈ ਅੱਛਾ ਤੈਨੂੰ ਸਾਹਿਬ ਨੇ ਕਿ ਦੇਵੇ ਜਿਹੜੀ ਭੇਡ ਦਾ ਕੋਈ ਫਲ ਮਰ ਜਾਵੇ ਉਹ ਵਿੱਚ ਕੋਈ ਦੂਆ ਹੋਰ ਭੇਡ ਥੋੜਾ ਦੁੱਧ ਦੇ ਭੇਡ ਉਹ ਭੇਡ ਨੂੰ ਦੁੱਧ ਚੁਕਾ ਦੇ ਸਮਝ ਆ ਠੀਕ ਹੈ। ਹਾਂ ਜਦੋਂ ਵੱਡੇ ਹੋ ਗਏ ਉਸ ਵਿੱਚ ਬਾਜ਼ ਔਕਾਤ ਗਣੇ ਵੱਡੇ ਵੀ ਨਹੀਂ ਕਰਿੰਦੇ ਕੋਈ 6 ਮਹੀਨਿਆਂ ਦੇ ਹੋ ਗਏ 7 ਦੇ ਉਸ ਵੇਲੇ ਵੀ ਜੇ ਰੇਟ ਅੱਗੋਂ ਚੰਗਾ ਲੱਗਾ ਤਾਂ ਦੇ ਲੈ। ਅੱਛਾ ਅੱਛਾ ਵੱਡੇ ਪਾਲ ਕੇ ਤੁਸੀਂ ਵੇਚ? ਹਾਂਜੀ ਛੋਟੇ ਅਸੀਂ ਆ ਬੱਚੇ ਨਹੀਂ ਵੇਚੇ ਅੱਛਾ। ਉਹ ਵੇਲਾ ਮਗਰ ਪੜੋਤੇ ਕੱਢੀ ਰੱਖਦੀ ਹਾਂ ਜੀ ਉਹਨੇ ਸਾਲ ਚ ਕਿੰਨੇ ਸੂਏ ਦਿੰਦੀ ਭੇਡ?
ਸਾਲ ਇਹ ਭੇਡ ਨੂੰ ਖੁਰਾਕ ਹੋਏ ਦੋ ਸੂਏ ਦਿੰਦੀ 200 ਤੇ ਜੇ ਨਾ ਖੁਰਾਕ ਹੋਏ ਤਾਂ ਮੁੜ ਸਾਲ ਇਹ ਇੱਕ ਸੂਆ ਇੱਕ ਸੂਆ ਬੱਚਾ ਭੇਡ ਇੱਕ ਦਿੰਦੀ ਆ, ਬੱਕਰੀਆਂ ਤਰ੍ਹਾਂ 2-3 ਵੀ ਦੇ ਦਿੰਦੀ? ਦੋਵੇਂ ਵੀ ਦਿੰਦੀਆਂ ਚ। ਦੋ ਵੀ ਦਿੰਦੀ। ਆਮ ਦੋਵੇਂ ਦਿੰਦੀਆਂ ਚ। ਅੱਛਾ ਇੱਕ ਵੀ ਦਿੰਦੀਆਂ ਕਈ ਭੇਡਾਂ ਵਿੱਚ ਉਹ ਵੀ ਹਨ ਜੀ 3-3 ਬੱਚੇ ਤਿੰਨ ਹੁੰਦੇ। ਤਿੰਨ ਬੱਚੇ ਆਹ ਦੇਸ ਮਾਸ਼ਾਅੱਲਾ ਤੇ ਬਾਬਾ ਜੀ ਤੁਸੀਂ ਭੇਡਾਂ ਦਾ ਦੁੱਧ ਨਹੀਂ ਚੋ ਕੇ ਵੇਚਦੇ? ਕੋਈ ਨਹੀਂ ਵੇਚਣਾ ਬੱਚਿਆਂ ਨੂੰ ਚੁਕਾਈਆਂ ਅੱਛਾ। ਅਜੇ ਉਹ ਮੁਰਦੋ ਚੋਵਾਂ ਤਾਂ ਬੱਚਿਆਂ ਹੀ ਚੁਕੀ ਹਾਂ ਫਿਰ ਬੱਚੇ ਲਿਸੇ ਰਹਿ ਨਹੀਂ, ਜਦੋਂ ਇੱਕ ਟਾਈਮ ਆਂਦਾ ਵੀ ਬੱਚਾ ਚਰਨ ਲੱਗ ਜਾਂਦਾ, ਜੀ ਜੀ ਤਿੱਲਾ ਤਿੱਲਾ ਚੁਗਣ ਲੱਗ ਜਾਂਦਾ, ਜੀ ਜੀ ਉਸ ਟਾਈਮ ਤੇ ਤੁਸੀਂ ਚੋ ਸਕਨੇ? ਨਹੀਂ ਉਹ ਕਮਜ਼ੋਰ ਹੋ ਜਸ। ਅੱਛਾ, ਉਦੋਂ ਕਮਜ਼ੋਰ ਹੋ। ਉਹ ਮੈਂ ਤੈਨੂੰ ਦੱਸਣਾ ਜਿਹੜੀਆਂ ਭੇਡਾਂ ਦੇ ਦੁੱਧ ਥੋੜਾ ਹੁੰਦਾ ਨਾ ਹੂੰ ਤੇ ਹੋਰ ਭੇਡ ਦਾ ਫਲ ਬੱਚਾ ਮਰ ਗਿਆ ਹਾਂ। ਉਹ ਭੇਡ ਵੀ ਉਸ ਬੱਚੇ ਨੂੰ ਚੁਗਾਵਣਾ ਇਹ ਤਿਆਰ ਹੋਵੇ ਤਕੜਾ ਹੋਵੇ। ਤਕੜਾ ਹੋਵੇ ਦੋ ਚੌਂਕੇ ਤਕੜਾ ਹੋਵੇ ਹਾਂਜੀ। ਉਹ ਫਲ ਛੇਤੀ ਤਿਆਰ ਹੋ ਜਾਂਦਾ ਹਾਂਜੀ ਉਹਦੇ ਨਾਲ। ਹਾਂਜੀ ਬਾਬਾ ਭੇਡ ਕਿੰਨਾ ਟਾਈਮ ਦੁੱਧ ਦਿੰਦੀ ਹੈ ਜੇ ਇਹਨੂੰ ਬੰਦਾ ਚੋਈ ਰੱਖੇ ਤਾਂ? ਭੇਡ ਤੋਂ ਨਾ ਲਵਾਵੇਂ ਤੇ ਸਾਲ ਵੀ ਚੋਈ ਰੱਖਦਾ। ਮੇਰੇ ਕੋਲ ਭੇਡਾਂ ਨੇ ਜਿਹੜੀਆਂ ਨਹੀਂ ਵੀ ਸੂੰਦੀਆਂ ਤੇ ਸਾਲ ਤੋਂ ਹੀ ਟੱਪ ਜਾਂਦੀਆਂ ਤੇ ਮੈਂ ਚਾਹੁੰਦਾ ਬਦਨਾ ਲਵਾਈਂਦਾ ਬਸ। ਬਾਬਾ ਭੇਡ ਕਿੰਨਾ ਬਹੁਤੇ ਤੋਂ ਬਹੁਤਾ ਦੁੱਧ ਦੇ ਦਿੰਦੀ ਹੈ? ਇਹਨਾਂ ਸਾਡੀਆਂ ਭੇਡਾਂ ਚੰਗੀਆਂ ਤਾਂ ਜਿਹੜੀਆਂ 2 ਕਿਲੋ ਤਾਈਂ ਵਗ ਜਾਂਦੀਆਂ। ਇਹ ਕੋਈ ਆ ਜ਼ੇਰ ਵਾਲੀ, ਕੋਈ ਤਰਾਪਾ ਵਾਲੀ, ਕੋਈ ਕਿਲੋ ਵਾਲੀ, ਅੱਗੋਂ ਚਰਾਈ ਵੀ ਕੋਈ ਨਹੀਂ। ਚਰਾਈ ਕੋਈ। ਸਮਝ ਆਈ ਆ ਮਸਲਾ ਹੈ। ਭੇਡਾਂ ਦੀਆਂ ਕੋਈ ਨਸਲਾਂ ਵੀ ਹੁੰਦੀਆਂ ਜੀ? ਇਹਨਾਂ ਦੀ ਜੇ ਬੜੀਆਂ ਨਸਲਾਂ। ਅੱਛਾ। ਭੇਡਾਂ ਦੀਆਂ ਹਾਂਜੀ ਅੱਛਾ ਕੋਈ ਮੋਟੀਆਂ ਮੋਟੀਆਂ? ਇਹਨਾਂ ਦੀਆਂ ਨਸਲਾਂ ਹਨ ਹਿਕਤਾ ਸਰਗੋਦਾ ਵਾਲੀ ਨਸਲ ਕਜਲੀਆਂ। ਕਜਲੀ ਉਹ ਬਹੁਤ ਸੋਹਣੀਆਂ ਭੇਡਾਂ। ਹਾਂਜੀ ਉਹ ਲੰਮੇ ਕੰਨ ਹੁੰਦੇ ਉਹਨਾਂ ਭੇਡਾਂ ਦੇ 5-5 ਕਿਲੋ ਦੁੱਧ ਵੀ ਹੁੰਦਾ। ਅੱਛਾ। ਹਾਂਜੀ ਹਾਂਜੀ ਵਾਹ ਬਈ ਵਾਹ। ਬੱਚੇ ਵੀ ਉਹ 4-4 ਦੇ ਦੀਆਂ। ਕੀ ਬਾਤ ਅੱਛਾ। ਹਾਂ ਤੇ ਦੂਏ ਨੰਬਰ ਤੇ ਇੱਕ ਰੋਈ ਦੀ ਭੇਡ ਹੁੰਦੀ ਉਹਦਾ ਐਡਾ ਲੰਮਾ ਪੁੱਛੋ ਹੁੰਦਾ ਐਡੇ ਐਡੇ ਉਹਦੇ ਕੰਨ। ਕੰਨ ਛੋਟੇ ਹੁੰਦੇ ਨੇ। ਹਾਂਜੀ ਐਡਾ ਉਹਦਾ ਕੋਪਰ ਹੁੰਦਾ। ਹਾਂ ਆਹ ਭੇਡਾਂ ਜਿਹੜੀਆਂ ਇਹ ਆਪਣੀਆਂ ਦੇਸੀ ਆ ਮੁੜ ਆਪਣੇ ਮੁਲਤਾਨੀ ਆਣ ਉਹਨਾਂ ਦੇ ਏਡੇ ਏਡੇ ਪੁੱਛ ਵਾਲ ਹੁੰਦੇ ਨੇ ਉਲੜੀਆਂ ਉਹ ਬਗੜਿਆ ਮੂੰਹ ਵਾਲੀਆਂ। ਸਮਝ ਆ ਇਹਨਾਂ ਦੀਆਂ ਤਾਂ ਨਸਲਾਂ ਗਿਣੀਆਂ ਬਾਈਜਾਨ ਨੇ ਭੇਡਾਂ ਬੜੀਆਂ ਨਸਲਾਂ ਨੇ ਜੀ। ਸਮਝ ਆ। ਬਾਬਾ ਜਿਹਦੀ ਪੁੱਛਲ ਤੁਸੀਂ ਲੰਮੀ ਦੱਸੀ ਉਹਦਾ ਕੱਦ ਵੀ ਵਾਹ ਹੁੰਦਾ? ਉਹਦਾ ਢੇਰ ਕੱਦ ਹੁੰਦਾ ਭੇਡਾਂ ਰੋਜ਼ ਦੀਆਂ ਨਾ ਉਹ ਦੋ ਪਛਾਣ ਨੂੰ ਖਾਂਦੇ ਆਏ ਨੇ। ਖਾਂਦੀਆਂ ਨਹੀਂ, ਉਹ ਅਰਬਾਂ ਦੇ ਵਿੱਚ ਵੀ ਹੈ? ਹਾਂਜੀ ਉਹ ਭੇਡ ਨਾ ਦੁੱਪ ਤੇ ਜਿਵੇਂ ਉਹ ਲੱਗੀ ਜਾਵੇ ਉਹਨੂੰ ਕੋਈ ਪਰਵਾਹ ਨਹੀਂ। ਪਰਵਾਹ ਅੱਛਾ ਅੱਛਾ। ਰੋਈ ਵਿੱਚ ਹੁਣ ਜ਼ਿਆਦਾ ਹੈ ਨਾ ਇੱਥੇ ਕੀ ਨਹੀਂ ਆਪਣੇ ਸਾਹਮਣੇ ਖਤਮ ਹੋ ਖਤਮ। ਇੱਥੇ ਤਾਂ ਉਹਨਾਂ ਦੇਸੀ ਯਾਰ ਵੀ ਖਤਮ ਹੋ ਚਰਾਈ ਕਾਇ ਹਾਂ ਫਸਲ ਤੋਂ ਫਸਲ ਉੱਥੇ ਮਾਲ ਹੈ ਬਾਹਰ ਦਾ ਮਾਲ। ਨਹੀਂ ਜੀ, ਹੁਣ ਤਾਂ ਬੰਦੇ ਆਪਣੀ ਥਾਂ 5 ਮਿੰਟ ਨਹੀਂ ਵਿਹਲੀ ਰੱਖਦੇ, ਹਾਂਜੀ ਹਾਂਜੀ ਬਸ ਹੁਣ ਤਾਂ ਜਾਂ ਵਿਹਲੀ ਹੋਈ ਗੱਡ ਦਿੰਦੇ। ਇਹ ਤੋਂ ਮੈਨੂੰ ਗਲੀ ਬੂਆ ਹੋਰ ਕੋਈ ਨਹੀਂ ਤੇ ਇਹ ਅੱਡੀ ਪਿਆ ਮਾਲ ਹੱਡੀ ਪਿਆ। ਤੇ ਮੁੜ ਸਾਰੇ ਇਲਾਕਿਆਂ ਦੇ ਵਿੱਚ ਮੁੜ ਗੁਸੂ ਸਿਆਣੇ ਕਿਦੋਂ ਪਾਏ ਵੀ ਜਾਣੀਆਂ ਸੌੜੇ ਸਨ ਤੋਂ ਵਾਈ ਚੂ ਟੱਪ ਗਿਆ ਹਿਆ ਕਰ ਹਿਆ ਕਰਦੇ। ਸਮਝ ਆ। ਹਾਂਜੀ। ਤੇ ਜੇ ਹਿਆ ਨਾ ਕਰਨ ਤਾਂ ਮੈਂ ਵਜਾਵਣੀ ਹੀ ਆ। ਆਹ ਗੱਲ। ਤੇ ਆਪਣੀਆਂ ਜਿਹੜਾ ਭੇਡਾਂ ਇਹ ਕਿਹੜੀਆਂ ਗਿਣੀਆਂ ਦੇਸੀ? ਇਹ ਦੇਸੀ ਆਪਣੇ ਇਲਾਕੇ ਦੀ? ਹਾਂਜੀ ਇਹ ਆਪਣੇ ਇਲਾਕੇ ਦੀਆਂ ਨਾ ਆ ਰਾਵੀ ਦੀਆਂ ਭੇਡਾਂ ਹਾਂ ਆਪਣਾ ਨੀਲੀ ਤੱਕ ਪਹਿਲੇ ਵਾਰ ਦੀਆਂ ਹਾਂ ਹਾਂ। ਉਹ ਸਾਰੀਆਂ ਇਹ ਦੇਸੀ ਭੇਡਾਂ ਦੇਸੀ ਜਿਹੜੀਆਂ ਦੇ ਆ ਮੂੰਹ ਹਨ ਨਾ ਰੱਤੇ ਤੇ ਕਾਲੇ ਹਾਂਜੀ ਹਾਂਜੀ ਤੇ ਆ ਕੰਨਾਂ ਵਾਲੀਆਂ ਇਹ ਸਭ ਭੇਡ ਦੇਸੀ। ਦੇਸੀ ਭੇਡ ਦੇਸੀ। ਹਾਂਜੀ ਅੱਛਾ, ਇਹ ਨਿਸ਼ਾਨੀ ਹੈ ਇਸ ਦੇਸੀ ਭੇਡ ਹਾਂਜੀ ਇਹ ਦੇਸੀ ਭੇਡ ਤੇ ਇਹ ਉਹਨਾਂ ਸਰਗੋਦੇ ਦੀਆਂ ਤੋਂ ਦੂਏ ਨੰਬਰ ਵਿੱਚ ਹੈ। ਦੂਏ ਨੰਬਰ। ਜਿਹੜਾ ਉਹ ਸਰਗੋਦੇ ਵਾਲੀ ਭੇਡ ਹੈ ਨਾ ਹਾਂਜੀ ਹਾਂਜੀ ਉਹ ਕਜਲੀ ਉਹ ਕਜਲੀਆਂ ਹਾਂਜੀ ਹਾਂਜੀ ਤੇ ਉਹਨਾਂ ਤੋਂ ਇਹ ਦੂਏ ਨੰਬਰ ਹੈ ਜਿਹੜੀਆਂ ਦੁਨੀਆਂ ਭੇਡਾਂ ਲਟਰ ਪਟਾ ਰਹਿਣ ਉਹ ਸਾਰੀਆਂ ਨਾ ਤੋਂ ਥੱਲੇ। ਨਹੀਂ ਉਹ ਦੂਏ ਨੰਬਰ ਤੇ ਜੋ ਲੰਮੀ ਪੂਛਲ ਵਾਲੀ ਨਹੀਂ ਹੁੰਦੀ ਨਹੀਂ ਨਹੀਂ ਹਾਂ ਹੂੰ। ਅੱਛਾ ਜਿਤਨਾ ਕਦਰ ਹੈ ਨਾ ਸਰਗੋਦੇ ਵਾਲੀ ਭੇਡ ਦਾ ਹਾਂਜੀ ਹਾਂਜੀ ਉਸ ਕਜਲੀ ਦਾ ਤੇ ਐਡੇ ਐਡੇ ਉਹਨਾਂ ਦੇ ਕੰਨ ਹੁੰਦੇ ਤੇ ਅੱਖੇ ਬਈ ਸੁਰਮੇ ਪਏ ਖੜੇ ਨੇ। ਹਾਂਜੀ ਹਾਂਜੀ ਸੋਹਣੀਆਂ ਨੇ ਸੋਹਣੀਆਂ ਸੋਹਣੀਆਂ ਭੇਡਾਂ ਸਭ ਤੋਂ ਅਵਲ ਤੋਂ ਭੇਡ ਸਰਦਾਰ ਉਹ ਹੈ। ਉਹ ਹੈ ਮੁੜ ਆ ਛੋਟੇ ਕੰਨਾਂ ਵਾਲੇ ਵੀ ਆ ਨੱਕ ਹੁੰਦੇ ਨੇ ਬੁਚਨੇ ਵੀ ਹੁੰਦੇ ਹਾਂਜੀ ਹਾਂਜੀ ਐਡੇ ਐਡੇ ਕੰਨਾਂ ਵਾਲੇ ਵੀ ਕਾਨ ਹਾਂਜੀ ਹਾਂ ਤੇ ਕੱਦਾਂ ਵਾਲੇ ਹੁੰਦੇ ਨੇ। ਹਾਂਜੀ ਪਰ ਨਹੀਂ ਅਮੁੰਦਰ ਨੇ ਉਹਨਾਂ ਤੋਂ ਸਭ ਤੋਂ ਇਹ ਸਰਦਾਰ ਹੈ ਇਹ ਦੇਸੀ ਉਹ ਭੇਡ। ਨਹੀਂ ਆਪਣੀਆਂ ਸਰਗੋਦੇ। ਨਹੀਂ ਸੁਰਗੋਤਾ ਤਾਂ ਮੋਟਾ ਹੈ ਹੀ ਹਾਂਜੀ ਹਾਂਜੀ ਉਹ ਉੱਤੇ ਤੇ ਮੋੜ ਉਹ ਵੀ ਸਹੀ ਹੈ ਉਹ ਮੁਦਰਨਾ ਤੇ ਆ ਦੂਏ ਨੰਬਰ ਹੈ ਸਰਗੋਦੇ ਤੋਂ ਦੂਏ ਨੰਬਰ ਹੈ ਆ ਚਾਬੀ। ਦੇਸੀ ਭੇਡ ਆਪਣੀ ਜਿਹੜੀ ਇਹ ਦੇਸੀ ਭੇਡ ਸਹੀ ਹੋਵੇ ਤੇ ਮੁਕਾਬਲੇ ਚ ਉਸ ਭੇਡ ਦੀ ਕਜਲੇ ਦੇ ਵਾਹ ਵਾਹ ਵਾਹ। ਅੱਛਾ। ਉਹਦੇ ਮੁਕਾਬਲੇ ਚ ਹਾਂਜੀ ਹਾਂ ਹੁਣ ਅਸੀਂ ਆ ਭੇਡ ਦੇ ਥਾਣ ਵੇਖ ਲਓ ਜੇ ਇਹਨੂੰ ਖੁਰਾਕ ਹੋਵੇ ਤੇ ਕਹਿੰਦੇ 2.5 ਕਿਲੋ ਦੁੱਧ ਬਿਲਕੁਲ ਹੋਤੀ ਜੀ ਇੱਥੇ ਚਿੱਟੇ ਥਣਾਂ ਵਾਲੀ ਇੱਕ ਭੇਡ ਖਲੋਤੀ ਸੀ, ਉਹਨੂੰ ਤਾਂ ਕੱਢੀ ਇਦਾਂ ਇੱਥੇ ਰੇੜੇ ਫੱਦ ਕੱਢੇ ਕੇ ਉਹਨੂੰ ਲਿਆਵਾਂਗੇ। ਅੱਛਾ ਬਾਬਾ ਜੀ, ਤੁਸੀਂ ਬੱਕਰੀਆਂ ਦੇ ਵਿੱਚੋਂ ਕਿੰਨੇ ਨੰਬਰ ਬੱਕਰੀਆਂ ਨੂੰ ਦਿੰਦੇ ਆ ਤੇ ਕਿੰਨੇ ਭੇਡ ਨੂੰ ਦਿੰਦੇ? ਸੀ ਮੈਂ ਦੀ ਵੀ ਮਤਲਬ ਕਿ ਭੇਡ ਚੰਗੀ ਹੈ ਰੱਖਣਾ ਜਾਂ ਬੱਕਰੀ ਚੰਗੀ ਹੈ? ਬੱਕਰੀ ਚੰਗੀ ਬੱਕਰੀ ਚੰਗੀ। ਤੇ ਸੌਖਾ ਰੱਖਣਾ ਭੇਡ ਨੂੰ ਆ ਕਿ ਬੱਕਰੀ ਨੂੰ? ਬੱਕਰੀ ਨੂੰ ਚਰਾਏ ਲੱਭੇ ਤੇ ਹਲਦੇ ਵੀ ਮੈਂ ਹਲਦੀ ਨੂੰ।
ਤੇ ਜਿਹੜੀ ਵੇੜ ਹੈ ਇਹ ਤਾਂ ਜ਼ਲਾਲਾ ਇਸ ਤੇ ਨਾ ਧੁੱਪ ਤੇ ਖੜੋਮਣਾ ਤੇ ਨਾ ਛਾਂ ਤੇ ਆ ਮਿੰਟ ਦੋ ਖੜੀਆਂ ਇਹ ਨਾ ਗੁਰਕੋ ਕਰਨ ਦੇ ਤੇ ਜੋ ਜੁੜਿਆ ਬੱਕਰੀ ਰਾਜ ਲੈ ਤੇ ਉਸ ਖੜੋ ਰ ਮਾਸ਼ਾਅੱਲਾ ਦਿਖਾਓ ਮਾਸ਼ਾਅੱਲਾ ਹਾਂ ਚੱਡਾ ਵਿਖਾਓ ਬੇੜ ਬੱਕਰੀ ਜਿਹੜੀ ਹੈ ਨਾ ਬੱਕਰੀ ਦਾ ਸ਼ਾਨ ਮੁਰਕਦਾਰ ਹੋਰ ਹੈ ਹੋਰ ਉਹਦਾ ਸ਼ਾਨ ਕਦਰ ਇਸ ਤਰ੍ਹਾਂ ਵਾਧਾ ਜੋ ਮੁੜ ਆਪਣੇ ਸੋਹਣੇ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਕਾਲੇ ਕਮਲੇ ਵਾਲੇ ਵੀ ਚਰਾਏ ਕੀ ਬਾਤ ਮੁੜ ਉਹਨਾਂ ਦਾ ਤਾਂ ਸ਼ਾਨ ਹੈ ਦੁੰਬਿਆਂ ਦਾ ਵੀ ਸ਼ਾਨ ਹੈ ਹਾਂਜੀ ਦੁੰਬਿਆਂ ਦਾ ਵੀ ਸ਼ਾਨ। ਸਮਝ ਇਹ ਭੇਡ ਕਿੰਨਾ ਕੁ ਦੁੱਧ ਦੇ ਦਿੰਦੀ ਜੀ? ਮੈਂ ਚੋਈ ਕਦੇ ਨਹੀਂ ਇਹ ਦੁਆ ਅੱਗੇ ਕੱਤੇ ਸੂਈ ਆਏ ਤੇ ਫਲ ਮਾਰ ਗਿਆ ਅੱਛਾ ਇੱਥੇ ਮੁੜ ਇੱਕ ਹੋਰ ਫਾਲਾ ਉਹ ਇਹਨੂੰ ਚੰਬੇੜ ਗਿਆ ਤੇ ਚੁਗਾਈਂਦੀ ਰਹੀ ਚੁਗਾਈਂਦੀ ਰਹੀ ਉਹ ਜੀ ਥੋੜੇ ਲੱਗ ਗਈ ਹੁਣ ਇਸ ਲੇੜੀ ਜਾਈ ਉਹ ਅੱਛਾ ਅੱਛਾ ਤੇ ਮਾਸ਼ਾ ਮੈਂ ਚਾਹੁੰਦਾ ਕੋਈ ਨਹੀਂ ਚਾਹੁੰਦਾ ਨਹੀਂ ਨਹੀਂ ਉਹ ਠੀਕ ਜੇ 2 ਕਿਲੋ ਵਾਲੀ ਭੇਡ ਹੈ। ਹਾਂ ਜੀ ਜੇ ਇਹਨੂੰ ਖੁਰਾਕ ਲੱਭੇ ਤਾਂ ਦੋ ਤੇ ਟੱਪਾ ਅੱਛਾ ਆਟਾ ਪ ਜਾਂਦੇ ਹਨ ਮਾਸ਼ਾਅੱਲਾ ਉਹ ਭੇਡਾਂ ਉਹ ਅਗਲੀਆਂ ਹੁਣ ਭੇਡਾਂ ਹੀ ਕੋਈ ਨਹੀਂ ਨਾ ਕੋਈ ਯਾਰ ਏਡੇ ਏਡੇ ਕੋਪਰ ਹੁੰਦੇ ਆ ਏਡੇ ਥਾਣ ਭੇਡਾਂ ਚੱਡੇ ਆਉਣੇ ਏਡੇ ਏਡੇ ਥੁੱਲੇ ਥਾਣ ਹੋਣ ਗੱਡਵੀ ਬਾਹਰ ਚੜਨੀ ਇੱਕ ਭੇਡ ਉਹ ਚਰਾਈਆਂ ਆਉਂਦੀਆਂ ਚਰਾਈਆਂ ਸੀ ਨਾ ਜੀ। ਚਰਾਈਆਂ ਵੀ ਤੇ ਭੇਡਾਂ ਨਸਲੀ ਉਹ ਯਾਰਾਂ ਡਾਕ ਤੇ ਮੁੜ ਸਾਲ ਤੋਂ ਪਿੱਛੇ ਉਹ ਭੇਡਾਂ ਲਵਾਉਣੀਆਂ ਅੱਸੂ ਕੱਤੇ ਜਾਂ ਉਹਨਾਂ ਚੇਤਰ ਫੱਗਣ ਚੇਤਰ ਫੱਗਣ ਮੋਹ ਸਾਹਮਣੇ ਮੌਸਮ ਅੱਗੂ ਮੁੜ ਚਰਾਈਆਂ ਆਉਣੀਆਂ ਮੁੜੋ ਨਾ ਭੇਡਾਂ ਦੁੱਧ ਦੇਵਣ ਹਾਂਜੀ ਹਾਂਜੀ ਅਸੀਂ ਹੁਣ ਜਿੰਦ ਨੂੰ ਰੋਂਦੇ ਵੇ ਤੇ ਧੱਕੇ ਖਾਂਦੇ ਕਿ ਵੇ ਚਰਾਈ ਤਾਂ ਹੈ ਕੋਈ ਨਹੀਂ ਤੱਕੇ ਹੀ ਨੇ ਕੁਰਬਾਨੀ ਤੇ ਕੋਈ ਸੱਚਾ ਵੇਚੇ ਵੀ ਆ ਮੈਂ ਹਾਂਜੀ ਪਰ ਹਾਂ ਮੇਰੇ ਕੋ 15 ਕ ਲੇੜੇ ਮੈਂ 36 ਹਜ਼ਾਰ ਨੂੰ ਜ਼ਰੂਰਤ ਪਈ ਹੈ ਦੇ ਛੱਡੇ ਨਹੀਂ ਇਸ ਕੁਰਬਾਨੀ ਤੇ ਨਹੀਂ ਇਸ ਕੁਰਬਾਨੀ ਤੇ ਮੇਰੇ ਕੋ ਕੋਈ ਨਹੀਂ ਨਹੀਂ ਇਹ ਤਾਂ ਜਿਵੇਂ ਭੇਡਾਂ ਇਹ ਸੂਈਆਂ ਇਹਨਾਂ ਦੇ ਬੱਚੇ ਕਿੱਧਰ ਗਏ ਹੋਣੇ? ਯਾਰ ਵਿੱਚ ਮਰਦੇ ਰਹਿਣ ਚੱਕ ਦੇ ਵਿੱਚ ਬੈਠਾ ਕੋਈ ਇਦੂ ਹਾਂ ਕਰਨ ਵਾਲਾ ਜਾਦੂ ਜਦਾਂ ਤੇ ਕੋਈ ਇਦੂ ਕਰਨ ਵਾਲਾ ਇਹ ਭੇਡ ਨੂੰ ਬਿਮਾਰੀ ਕਿੰਨੀ ਕਾ ਜੀ? ਬਿਮਾਰੀ ਨਾ ਦੋ ਟੀਕੇ ਲਾਈ ਰੱਖੋ ਹਿਫਾਜ਼ਤ ਤੇ ਅੱਛਾ ਤੇ ਦਵਾਈ ਇਹਨਾਂ ਨੂੰ ਅੱਛੀ ਦਿਓ ਹਾਂ ਤੇ ਜੈਸੇ ਤੇ ਮੁੱਕ ਜਾਵਣ ਬਾਨਾ ਤੇ ਬਣਨਾ ਆਪ ਤੇ ਯਾਰ ਰੱਬ ਨਹੀਂ ਨਹੀਂ ਨਾਲ ਸੱਚਾ ਜਦੋਂ ਅੱਲਾ ਅੱਲੋ ਮੁੱਕ ਜਾਣੀ ਹੈ ਹਾਂ ਨਾ ਜੀ ਜੀ ਬਾਨਾ ਉਸ ਬਣਾਉਣਾ ਤਾਂ ਆਰਤਾ ਬਣਦਾ ਉਸ ਬਣਾ ਆਪ ਦੇ ਉੱਤੇ ਆਵਣ ਕੋਈ ਆਵਣ ਨਹੀਂ ਦੇਣਾ ਉਂਝ ਰੂਟੀਨ ਦੇ ਹਿਸਾਬ ਨਾਲ ਬੱਕਰੀ ਨੂੰ ਬਿਮਾਰੀ ਜ਼ਿਆਦਾ ਹੁੰਦੀ ਜਾਂ ਭੇਡ ਨੂੰ ਜ਼ਿਆਦਾ ਆਰਸ਼ਾਂ ਨੂੰ ਉਹਦੇ ਗਾਂ ਨੂੰ ਕੋਈ ਨਹੀਂ ਗਾਂ ਵੀ ਫੜਕਦੀਆਂ ਮੈਂ ਫੜਕਦੀਆਂ ਵੇਖੀਆਂ ਨੇ ਉਹਨਾਂ ਨੂੰ ਵੀ ਉਹ ਨਿਕਲੇ ਰਹੇ ਨੇ ਏਡੇ ਏਡੇ ਨਾ ਨਹੀਂ ਜੀ ਉਸ ਤੋਂ ਇਲਾਵਾ ਇਹ ਦੇਖ ਮੇਰਾ ਬੇਲਿਆਂ ਦੇ ਕੋ 50-60 ਗਾਂ ਅੱਛਾ ਤੇ 3 ਸਾਲ ਮੈਂ ਉਸ ਪਾਸੇ ਮਮਾਲ ਗਰਮੀ ਲਾਇ ਗਿਆ ਉਸ ਸਾਵਾਣੇ ਰੂਹਾਂ ਹੂੰ ਆਪਣਾ ਇਹਦੇ ਲੰਮੇ ਵਏ ਹੂੰ ਮੈਂ ਕਿਹਾ ਗਾਂ ਹੀ ਭਾਉ ਘਾਟਣ ਅੱਜ ਸਾ ਹੂੰ ਗਾਂ ਹੀ ਖੁਦਾ 12 ਵਿੱਚ ਮਾਰ ਗਈ ਹਰ ਸ਼ਾ ਨੂੰ ਮੌਤ ਬਾਬਾ ਜੀ ਤੁਸੀਂ ਟੋਰਾ ਤੁਹਾਡਾ ਇੰਨਾ ਹਾਂ ਤੁਹਾਡੀ ਉਮਰ ਕਿੰਨੀ ਹੋ ਗਈ ਤੇ ਬੰਦੇ ਦੀ ਇੰਨਾ ਟੁਰ ਕੇ ਤਾਂ ਸਿਹਤ ਜਿਹੜੀ ਹੈ ਠੀਕ ਰਹਿੰਦੀ ਹੈ ਇਹ ਮਾਲੂਮ ਕੀਤਾ? ਸ਼ਾਇਦ ਕਿ ਇਹ ਉਹ ਹਾਂ ਸਹੀ ਹੈ ਐਲਰਜੀ ਦਾ ਰੋਲਾ ਹੈ ਅੱਛਾ ਉਂਝ ਮੈਂ ਤੰਦਰੁਸਤ ਹਾਂ ਮੈਨੂੰ ਕੋਈ ਮਤਲਬ ਮੇ ਦੇਵੇ ਜਾਂ ਪਰ ਕੋਈ ਕੋਈ ਬਿਮਾਰੀ ਬਿਮਾਰੀ ਨਹੀਂ ਕਿਸੇ ਮਾਸ਼ਾਅੱਲਾ ਕਿਸਮ ਬੜੀ ਗੱਲ ਹੈ ਸ਼ੁਕਰ ਹੈ। ਤੇ ਉਮਰ ਕਿੰਨੀ ਤੁਹਾਡੀ? ਉਮਰ ਹੁਣ ਉੱਥੇ ਤੈਨੂੰ ਦੱਸਦਾ ਪਿਆ ਜਿਹੜਾ ਉਹ ਜੰਗ ਲੱਗਾ ਉਸ ਵੇਲੇ ਅਸੀਂ ਏਡੇ ਏਡੇ ਅਸੇ ਸਾਨੂੰ ਸਾਰਾ ਸੰਭਾਲਾ ਆਈਆ ਨਾਲ ਹੀ ਹੁੰਦੇ ਅਸੇ ਜਿਗਰ ਤੋਂ ਪਿੱਛੇ ਅੱਗ ਨਹੀਂ ਬਾਲਣ ਦਿੰਦੇ ਮਰ ਕੇ 60 ਤੋਂ ਉੱਤੇ ਬਾਬਾ ਹਾਂਜੀ ਜਿਹੜੀਆਂ ਆ ਫਸਲਾਂ ਗੜੀਜੀਆਂ ਪਈਆਂ ਜੀ ਇਹ ਤੁਹਾਡੀ ਹੋਸ਼ ਦੇ ਵਿੱਚ ਅੱਖਾਂ ਦੇ ਸਾਹਮਣੇ ਜੰਗਲ ਪੱਟ ਕੇ ਆਬਾਦ ਹੋਇਆ? ਇਹ ਜੀ ਕਿ ਅੱਗੇ ਉਹ ਸਾਥੋਂ ਅੱਛਾ ਪਹਿਲੇ ਦੀ ਹੂੰ ਤੇ ਬਾਅਦ ਵਿੱਚ ਕੁੰਡ ਹੁਣ ਆਬਾਦ ਹੋਈ ਉਹ ਸਾਰੀ ਦਰਿਆ ਦੀ ਹਾਂਜੀ ਹਾਂਜੀ ਉਸ ਕੁੰਡ ਦੇ ਵਿੱਚ ਸਾਰੇ ਜੰਗਲ ਆ ਜੰਗਲ ਆਣ ਤੇ ਇੱਥੇ ਉਤਾਂ ਵੀ ਨਾਰੀ ਪਾਣੀ ਆਣ ਕੋਈ ਸਿਆਲੇ ਪਈਆਂ ਰਾਂਦੀਆਂ ਕੋਈ ਗੱਡੀ ਦੀਆਂ ਹੂੰ ਮੋੜਾ ਬਿਜਲੀਆਂ ਆ ਗਈਆਂ ਹੂੰ ਫੇਰ ਵੀ ਮੁੜ ਵੀ ਪਈਆਂ ਰਹਿ ਹੂੰ ਹੁਣ ਅੱਗੋਂ ਸਾਡੀ ਆਮਾਮ ਇਤਨੀ ਹੈ ਕਿ ਜੀ ਹੁਣ ਸਾਗ ਨਾ ਗੱਡੀਏ ਤਾਂ ਸਾਡਾ ਸਰਦਾਰ ਕਰਦਾ ਹੁਣ ਤਾਂ ਜੀ ਬੰਨਿਆਂ ਤੇ ਵੀ ਚੋਪੇ ਲਾਣੇ ਪੈਣੇ। ਹਾਂਜੀ ਹਾਂਜੀ ਹੁਣ ਜੇ ਨਾ ਗੱਡੀਏ ਤਾਂ ਘਰ ਦਾ ਸਰਕਲ ਜੀਆਂ ਦਾ ਹੀ ਨਹੀਂ ਪੂਰਾ ਨਹੀਂ ਪੂਰਾ ਬਾਬਾ ਜੀ ਇੱਕ ਅਯਾਲੀ ਬੰਦਾ ਜਿਵੇਂ ਮਾਸ਼ਾਅੱਲਾ ਤੁਹਾਡੇ ਕੋਲ 100 ਪੇੜਾ ਤੁਸੀਂ ਇਹਨੂੰ ਰਜਾਣ ਵਾਸਤੇ ਕਿੰਨਾ ਟੋਰਾ ਤੁਹਾਡਾ ਹੁੰਦਾ ਸ਼ਾਮ ਤੱਕ? ਇਹ ਉਹ ਸਾਮੇਲ ਚ ਟੁਰੇ ਆ ਹੂੰ ਆ ਅਸੀਂ ਇੱਥੇ ਨੇੜੇ ਨੇੜੇ ਬਣਿਆ ਹੂੰ ਤੇ ਮੈਂ ਇੱਥੋਂ ਛੇੜਤੇ ਉਹ ਦਾਨੀ ਵਾਲਾ ਚਾਕ ਨਹੀਂ ਨੱਥੂ ਸ਼ਾਹ ਦਾ ਦਰਬਾਰ ਨਹੀਂ ਹਾਂਜੀ ਹਾਂਜੀ ਦੂਆ ਆਪਣਾ ਆ ਛਾਛੀ ਮੋੜ ਜਿੱਥੋਂ ਨਾਰ ਨਿਕਲਦੀ ਨਾ ਆਉਂਦੀ ਹੈ ਗਾੜ ਨੂੰ ਇਹ ਆ ਗਾੜ ਦੇ ਇਲਾਕੇ ਉਸ ਵੇਲੇ ਆ ਫਸਲਾਂ ਕੇ ਨਾ ਇਹ ਅੱਜ ਤੋਂ ਪਹਿਲੇ 15-20 ਸਾਲਾਂ ਦੀ ਤੈਨੂੰ ਗੱਲ ਕਰਦਾ ਹਾਂਜੀ ਹਾਂਜੀ ਇਹਨਾਂ ਸਾਰੇ ਇਲਾਕਿਆਂ ਦੇ ਵਿੱਚੋਂ ਮੈਂ ਫੜੀਆਂ ਜੰਬ ਤੇ ਸ਼ਾਮ ਇੱਥੇ ਗਰਮ ਕਾਰ ਆਉਂਦਾ ਰਿਹਾ ਚਰਾ ਕੇ ਕਿਕਰਾਂ ਦੀਆਂ ਫਲੀਆਂ ਚ ਹਾਂਜੀ ਹਾਂਜੀ ਐਡਾ ਜਿਹੜਾ ਬੇੜੀ ਵਾਲਾ ਨਹੀਂ ਵੱਜ ਹੁੰਦਾ ਹਾਂਜੀ ਹਾਂਜੀ ਉਹਦੇ ਉੱਤੇ ਮੋੜ 35 ਫੁੱਟ ਛੜੀ ਬਣਨੀ
ਅੱਛਾ ਤਾਰ ਨਾਲ ਬੰਨਣੀ ਤੇ ਉਹ ਮੁੜ ਆਪੋ ਆਪਦਾ ਕੰਮ ਹੁੰਦਾ ਉਹਦੀ ਮੈਨੂੰ ਅਟਕਾ ਵਾਲੇ ਮੁੜੋਂਦੇ ਕਾਪੇ ਦੀ ਕੁਆੜੀ ਦੀ ਮੈਂ ਕਾਪਾ ਹੋਵੇ ਤਾਂ ਅੱਜ ਮੈਂ ਛੰਗੇਨਾ ਤੈਨੂੰ ਇਹ ਮਲੂਮ ਹੋ ਸੀ ਜਿਵੇਂ ਕਿਸੇ ਉੱਤੇ ਚੜ੍ਹ ਤੇ ਛੰਗ ਉੱਤੇ ਚੜ ਕੇ ਬਾਬਾ ਕਦੀ ਇੰਜ ਛਾਂਗਦਿਆਂ ਹੋਇਆਂ ਕਦੀ ਮਾਖੀ ਸ਼ਾਖੀ ਵੀ ਲੱਭਾ ਦੇਸੀ ਉਹ ਮਾਖੀ ਬੜੇ ਪਰ ਖਾਦਿਆਂ ਹੁਣ ਕੋਈ ਨਹੀਂ ਸਾਲਾਂ ਦਾ ਵੇਖਿਆ ਹੀ ਨਹੀਂ ਅੱਛਾ ਕੋਈ ਨਹੀਂ ਵੇਖਿਆ। ਅੱਗੇ ਲੱਭ ਜਾਂਦਾ ਸੀ ਆਮ ਉਹ ਸਿਰ ਤੇ ਰੜਿਆਂ ਤੇ ਹੁੰਦੇ ਆ ਕਮਾਂਦਾ ਖੜੇ ਹੁੰਦੇ ਆ ਹਰ ਜਾੜੀ ਤੇ ਹੁੰਦੇ ਆ ਤੇ ਉਹ ਪੱਟ ਕੇ ਖਾ ਲੈਣਾ ਵਾਹ ਕਾਪੇ ਨਾਲ ਲਾ ਲੈਣਾ ਤੇ ਖਾ ਲੈਣਾ ਮਤਬਲ ਦਾ ਤੇ ਕਿ ਵਿੱਚੋਂ ਛੇੜੋ ਜਿਹੜੇ ਨੂੰ ਲਾ ਤੇ ਵਿਚਿੰਦੇ ਹੀ ਆ ਆਪਾਂ ਤਾਂ ਖਾ ਖੂ ਲੈਂਦੇ ਸੀ ਉਹ ਵੀ ਜਿਹੜਾ ਮਤਬਲ ਦਾ ਹੋਣਾ ਨਹੀਂ ਆਮ ਖਾਵਣਾ ਹੀ ਕੋਈ ਨਾ ਜੀ ਭਾਈ ਮੁੜ ਖਾਦੇ ਰੱਖਿਆ ਸਮਝ ਆ ਉਹ ਮੱਖੀ ਉਸੇ ਸਪਰੇ ਕੇ ਨਾ ਸਪਰੇ ਕੋਈ ਆ ਬਿਮਾਰੀਆਂ ਵਾਈਆਂ ਉਸੇ ਕੇ ਨਾਲ ਸਕੋ ਰੂਹਾਂ ਹੁੰਦੀਆਂ ਰੂਹਾਂ ਨੂੰ ਐਡਾ ਸਪਰੇ ਕੋਈ ਨਾ ਕਰਦੇ ਮੁੜ ਸਾ ਰੂਹਾਂ ਨੂੰ ਆ ਪਈ ਦੀ ਵਾਇਰਸ ਹਾਂਜੀ ਉਸ ਤੋਂ ਪਿੱਛੇ ਆ ਹੁਣ ਕੋਈ ਰੂਹਾਂ ਆਣਾ ਇਹ ਵੀ ਉਹ 2 ਮਹੀਨੇ ਤੋਂ ਪਿੱਛੇ ਆਂਦੀਆਂ ਸੀ ਕਿ ਕੋਈ ਅੱਲਾ ਕਰੇ ਠੀਕ ਰਹਿਣ ਉਹ ਜੇਤਕੀ ਰੂਹਾਂ ਦਾ ਮੁਹਾੜ ਚੰਗਾ ਨਰਮਿਆਂ ਦਾ ਸੋਹਣੀਆਂ ਖੜੀਆਂ ਤੇ ਸਾਹਮਣੇ ਜਵਾਬ ਦੇਵਣਾ ਹੀ ਹਾਂਜੀ ਹੋਰ ਤਾਂ ਸੋਹਣੀਆਂ ਖੜੀਆਂ ਕਰੀ ਉਹ ਅਸਲ ਚ ਫਸਲ ਜਿਹੜੀ ਨਾ ਇਹ ਲੰਮੀ ਨਹੀਂ ਟੁਰਦੀ ਲੰਮੀ ਨਹੀਂ ਅੱਛਾ ਜਦੋਂ ਜਾੜਾ ਪੈ ਅਗਲੀਆਂ ਟੁਰਦੀਆਂ ਉਹ ਕਾਲੇ ਨਰਮੇ ਹੁੰਦੇ ਆ ਹਾਂਜੀ ਹਾਂਜੀ ਉਹ ਨਾ ਕੱਤੇ ਸ਼ੁਰੂ ਹੋਣੇ ਤੇ ਮਾਂ ਪੱਗਣ ਤੇ ਖੇਡਣਾ ਉਸ ਤੋਂ ਇਲਾਵਾ ਮੋੜ ਜਿਹੜੀਆਂ ਟਾਈਮ ਨਾਲ ਗੱਡੀ ਮੈਂ ਲਾਗੇ ਮੁਕੱਤੇ ਮਗਰੇ ਕਣਕਾਂ ਹੀ ਵਾੜ ਤੇ ਗੱਡਦੇ ਰਹਿਣ ਹਾਂਜੀ ਹਾਂਜੀ ਗੱਡਦੇ ਰਹਿਣ ਤੁਹਾਡਾ ਇਹ ਜਿਹੜਾ ਉਸ ਟਾਈਮ ਰਜਦਾ ਉਸ ਟਾਈਮ ਹੋਣਾ ਜਦੋਂ ਨਰਮੇ ਉਜਾੜਦੇ ਆ ਬੰਦੇ ਜੀ ਉਸ ਟਾਈਮ ਤੁਸੀਂ ਰਜਾਨੇ ਆ ਨਾ ਬਹੁਤਾ ਰਜਦਾ ਹਾਂ ਮੋੜ ਉਸੇ ਮਾਲ ਮੋੜ ਨਰਮਿਆਂ ਦੇ ਵਿੱਚ ਹੁਣ ਇਸ ਟਾਈਮ ਕੀ ਖਾ ਰਹੀਆਂ ਐ ਤਾਂ ਹੌਂਕਰੀਆਂ ਇੰਜ ਹਲਦੀਆਂ ਪਈਆਂ ਆ ਵਿਚਾਰੀਆਂ ਕੀ ਆ ਵੱਡਾਂ ਚਾ ਸਿੱਟੇ ਸੁੱਟੇ ਕੋ ਦਾਣੇ ਦੂਣੇ ਸਿੱਟਾ ਤਾਂ ਇਹਨੇ ਕੋਈ ਨਹੀਂ ਹੱਥ ਲੜਾ ਮਰੜਾ ਦਾਣਾ ਨਹੀਂ ਇਹ ਨਹੀਂ ਆ ਕਿਉਂ ਹੌਂਕਦੀਆਂ ਕਈ ਇਹਨਾਂ ਨੂੰ ਕੋਈ ਪਾਣੀ ਛਾਣੀ ਕੋ ਪਿਆਓ ਦੂਆ ਪਾਣੀ ਦਾ ਉੱਤੇ ਵਧੀਆ ਗਰਮੀ ਬਹੁਤ ਤੇ ਇਹ ਮੁਨਾਈਆਂ ਕਿਉਂ ਨਹੀਂ ਮੁਨੀ ਹੋਈ ਮੁੰਨੀ ਆ ਛੇਤਰ ਦੀ ਭੈੜੀ ਮੈਂ ਮੁੰਦੀ ਅੱਛਾ ਚੇਤਰ ਦੀ ਪੈਲੀ ਨੂੰ ਮੁੰਨ ਕੇ ਤੇ ਅਗਲੇ ਸਾਲ ਮੁੜ ਚੇਤਰ ਚ ਮੁੰਨ ਨਹੀਂ ਨਹੀਂ ਹਾਂ। ਹੁਣ ਮਨਸਾ ਅਸੂ ਦੀ ਭੈੜੀ ਅੱਛਾ ਉਸ ਅਸੂ ਦੀ ਛੇਵੇਂ ਪੈਲੀ। ਮਹੀਨੇ ਮੁਨੀ ਦੀ। 2 ਵਾਰੀ ਸਾਲ ਚ ਮੁੰਨੀ ਹਾਂਜੀ 6ਵੇਂ ਮਹੀਨੇ ਤੇ ਉਹ ਉਹਨੇ ਤੁਹਾਡਾ ਵਿਕ ਜਾਂਦਾ ਕੋਈ ਨਹੀਂ ਅਸੀਂ 15 ਸਾਲਾਂ ਦੀ ਐਵੇਂ 60 ਚੜਨੇ ਮੁੰਨਦੇ ਵੀ ਆਪ ਅੱਗੇ ਪੈਸੇ 200 ਰੁਪਇਆ ਪਾਰੋ ਦਾ ਦੇ ਤੇ ਮੁਨਾਮਣੀ ਅਖੀਰ ਚਾਰਾਂ ਨੂੰ ਕੈਂਚੀਆਂ ਲਿਆਣ ਦਿੱਤੀਆਂ ਸਾਈ ਵਾਲੋ ਦਾ ਇੱਕ ਮੈਂ ਕਹਿੰਦਾ ਦੇ ਆ ਵਾਲ ਸਿੱਕੋ ਇਹ ਨਹੀਂ ਰੁਪਏ ਭਰੀ 60 ਚੜਨੇ ਆ ਹੁਣ ਅਸੀਂ ਉਹ ਮੁੜੇ ਹੀ ਕਰਨੇ ਆ ਨਾ ਇਹਨਾਂ ਨੂੰ ਜੈਸੇ ਅਸੀਂ ਮੁੰਨਨੇ ਆ ਨਾ ਜੇ ਹੁੰਦੀ ਮਿੱਟੀ ਜੇ ਉਹਨ ਤਾਂ ਵਿਕਦੀ ਤਾਂ ਮੋੜ ਸਾ ਇਹਨਾਂ ਨੂੰ ਨਵਾਮਣਾ ਕੋਈ ਨਾ ਕਿਉਂ ਜੋ ਉਹਨ ਦੇ ਵਿੱਚ ਮਿੱਟੀ ਹੁੰਦੀ ਵਜ਼ਨ ਹੁੰਦਾ ਤੇ ਇਹਨਾਂ ਨੂੰ ਅਸੀਂ ਨਵਾ ਛੱਡਨੇ ਆ ਮੋੜੋ ਨਾਤੀ ਸੌਖੀ ਕੈਂਚੀ ਫਿਰ ਸੌਖੀ ਕੈਂਚੀ ਅੱਛਾ ਨਹੀਂ ਤੇ ਉਹਨੂੰ ਬਾਬਾ ਕਿਉਂ ਨਹੀਂ ਵਿਕਦੀ ਇਹ ਤਾਂ ਬੜੀ ਮਹਿੰਗੀ ਵਿਕਦੀ ਹੁੰਦੀ ਸੀ ਇਹ ਤਾਂ ਉਸ ਜ਼ਮਾਨੇ 50-60 ਦੇ ਰੁਪਈਆਂ ਦੀ ਵੇੜ ਨਾਲ ਹੀ ਵਿਕਦੀ ਉਹਨਾਂ ਵਕਤਾਂ ਵਿੱਚ ਦੁਆ ਇੱਥੋਂ 50-60 ਰੁਪਏ ਵੇੜ ਦੀ ਪੋਥੀ ਕਤਰਦੇ ਹਾਂ ਰਹੇ ਉਹਨੇ ਲੈ ਉਸ ਏਡੇ ਆਸੇ ਛੋਟੇ ਛੋਟੇ ਵਾਹ 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 ਅਗਾ ਕੋਈ ਹਾਲਾਤ ਨੂੰ ਇੰਨਾ ਫਰਕ ਪੈ ਗਿਆ ਕਿ ਬਾਬੇ ਹੁਣ ਦੱਸਦੇ ਵੀ ਉਹ ਦੌਰ ਸੀ ਬਈ ਜਿੰਨੇ ਦੀ ਭੇਡ ਹੁੰਦੀ ਸੀ ਓਨੀ ਸਾਨੂੰ ਜਿਹੜੇ ਉਹ ਪੈਸੇ ਭੇਡ ਮੁੰਨਣ ਦੇ ਉਹਨਾਂ ਦੇ ਮਿਲ ਜਾਂਦੇ ਸੀਗੇ ਸਾਲ ਬਾਅਦ 6 ਮਹੀਨੇ ਬਾਅਦ ਉਹਨੂੰ ਕੰਮ ਸੁ ਕੰਮ 40-45 ਸਾਲ ਹੋਇਆ ਹਾਂਜੀ ਹਾਂਜੀ ਇਹ ਆ 40-50 ਤਾਈਂ ਆਏ ਜਿਹੜੀ ਉਹ ਰੋਜ਼ ਦੀ ਲੰਮੇ ਪੁੱਛਣਾਂ ਉਹ ਵੀ ਇੱਥੇ ਆਮ ਆਣ ਬਾਰੀ ਹੁੰਦੀਆਂ ਹਾਂਜੀ ਹਾਂਜੀ ਉਹ ਜੇ 60-70 ਤੱਕ ਬੋਲੋ ਬੋਲੋ ਕੀ ਬਾਤ ਹੈ ਬੜੀ ਤੇ 60-70 ਦੀ ਭੇਡ ਉਸ ਨਾਲ ਵਿਕਦੀ ਬੋਲ ਸਮਝ ਆ ਬਾਬਾ ਜੀ ਹੁਣ ਉਹ ਦੌਰ ਆ ਗਿਆ ਸਰੋਇਆ ਸਾਹਿਬ ਹਾਂਜੀ ਹੁਣ ਬਾਬੇ ਹੁਣ ਦੱਸਦੇ ਵੀ 200 ਰੁਪਈਆ ਪੱਲਿਓਂ ਦੇ ਕੇ ਫਿਰ ਮਨਾਉਂਦੇ ਆ ਆ ਤੇ ਉਹ ਜਾਂਦੀਆਂ ਕੀਤੀਆਂ ਤੇ ਚਾਰਾਂ ਨੂੰ ਆਖਿਆ ਆ ਮੁਨੀ ਆਪ ਮੁੰਨੀਏ 200 ਰੁਪਈਆ ਮਿਹਨਤ ਨਹੀਂ ਦੇ ਹੁੰਦੀ 6 ਮਹੀਨਿਆਂ ਪਿੱਛੋਂ ਸਮਝ ਆਏ ਇਹ ਹਾਲਾਤ ਆ ਗਏ ਨੇ। ਬਾਬਾ ਜੀ ਜਿਹੜੀ ਤੁਸੀਂ 2 ਨਸਲਾਂ ਦਸੀਆਂ ਲੰਮੀ ਪੂਛਲ ਵਾਲੀ ਜੀ ਜੀ ਜੇ ਉਹ ਭੇਡ ਚੋਲਸਤਾਨ ਵੱਲੋਂ ਇੱਥੇ ਲਿਆ ਕੇ ਰੱਖੀਏ ਤੇ ਉਹ ਰਹਿ ਪਊਗੀ ਇੱਥੇ ਤੇ ਉਹਦਾ ਇੱਥੇ ਉਹ ਉਦੋਂ ਨਾਲ ਤਾਂ ਇੱਥੇ ਉਹ ਗਾਣਾ ਖੁਸ਼ ਹੈ ਅੱਛਾ ਉਹਦੇ ਉਹ ਆਪਣੇ ਗਰਮੀ ਜ਼ਿਆਦੇ ਅੱਛਾ। ਰੇਤੇ ਆ ਰਹਿਤੇ ਤੇ ਐਸਾਨ ਤੇ ਉਹ ਖੁਸ਼ਹਾਲ ਰਹਿਣਾ ਹਾਂ ਜਿਹੜਾ ਮੁੰਦਰਾ ਉਹ ਵੀ ਆਪਣੇ ਇਲਾਕੇ 'ਚ ਕਾਮਯਾਬ ਬਿਲਕੁਲ ਆ ਇੱਥੇ ਇੱਕ ਬੰਦੇ ਲਾਇਆ ਹੁੰਦਾ ਹੂੰ ਉਹਦੀਆਂ ਬੇਡਾਂ ਇੱਥੇ ਆ ਮੇਰੇ ਲਈ ਵੀ ਉਸ ਦੀਆਂ ਛਤਰੇ ਦੀਆਂ ਇੱਥੇ ਕੁਤਰਾ ਚਾਰ ਖੜੀਆਂ ਅੱਛਾ ਹਾਂਜੀ ਉਹਦੇ ਅੱਗੋਂ ਬੇਡਾਂ ਕੰਨਾਂ ਵਾਲੀਆਂ ਹਾਂ 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 ਛਤਰਾ ਚਾਰ ਮੁੰਦਰੇ ਦੇ ਕੰਨ ਨਿੱਕੇ ਨਿੱਕੇ ਹੁੰਦੇ ਹਾਂਜੀ ਹਾਂਜੀ ਉਹ ਛਤਰਾ ਬੜਾ ਖੂਬ ਉਹ ਬੇਡਾਂ ਵੀ ਦੋ ਦਾਲੀਆਂ ਬੜੇ ਕੱਦ ਵਾਲੀਆਂ ਸੋਹਣੀਆਂ ਬੇਡਾਂ ਉਹ ਮਾੜੀਆਂ ਨਹੀਂ ਉਹ ਬੇਡਾਂ ਢੇਰ ਚੰਗੀਆਂ ਦੂਏ ਆ ਸਰਗੋਦਾ ਚੁੰਡ ਬਰਵਾਣੀ ਵਾਲੀਆਂ ਉਸ ਪਾਸੇ ਵਾਲੀਆਂ ਉਹ ਸਿੰਘਾਂ ਵਾਲੇ ਛਤਰੇ ਸਿੰਘਾਂ ਹਾਂਜੀ ਹਾਂਜੀ ਸਮਝ ਉਹ ਬੇਡਾਂ ਹੀ ਮਾੜੀਆਂ ਨੇ ਮਾਣੀ ਹਾਂ ਜਿੱਥੇ ਕਾ ਸ਼ਾਇਦ ਉੱਥੇ ਸਹੀ ਹੈ ਸਹੀ ਹੈ ਬਾਬਾ ਜੀ ਇਹ ਜਿਸ ਟਾਈਮ ਨਿਕਲਦੇ ਆ ਤੁਸੀਂ ਤੇ ਭੁੱਖ ਲੱਗਦੀ ਹੈ ਉਸ ਟਾਈਮ ਜੇ ਲੱਗ ਜੇ ਭੁੱਖ ਲੱਗ ਜੇ ਤਰੇਂ ਲੱਗ ਜੇ ਤੁਹਾਡੇ ਕੋਲ ਪਾਣੀ ਕੋਈ ਨਹੀਂ
ਰੋਟੀ ਕੋਈ ਨਹੀਂ ਅਸਾਂ ਰੋਟੀ ਦਾ ਤਲਾ ਵੀ ਨਹੀਂ ਹੁੰਦੀ ਮੈਨੂੰ ਹੂੰ ਆ ਚੋਰੇ ਦਾ ਫੁਲਕਾ ਬੋਝੇ ਰੱਖ ਲੈਂਦਾ ਅੱਛਾ ਬੋਝੇ ਚ ਪਾ ਲੈਂਦੇ ਹਾਂਜੀ ਵਾਹ ਵਾਹ ਤੇ ਮੈਨੂੰ ਰੌਲਾ ਕੋਈ ਨਹੀਂ ਹੁੰਦਾ ਠੀਕ ਤੇ ਉਹ ਜਿੱਥੇ ਦੇਲ ਪਈ ਉੱਥੇ ਜਾ ਕੇ ਪਾਣੀ ਪੀ ਲਿਆ ਚੱਪੇ ਚੱਪੇ ਤੇ ਪਾਣੀ ਖਾ ਪਾਣੀ ਆ, ਹੁਣ ਤਾਂ ਰੌਲਾ ਕੋਈ ਹਾਂ, ਨਹੀਂ। ਹੁਣ ਤਾਂ- ਬਾਬਾ ਜੀ ਅਖੀਰ ਤੇ ਦੱਸੋ ਵੀ ਤੁਸੀਂ ਸਾਰੀ ਜ਼ਿੰਦਗੀ ਭੇਡਾਂ 'ਚ ਕੱਢਤੀ ਜੀ ਤੁਹਾਨੂੰ ਇਹ ਪਿਓ ਦਾਦੇ ਵੱਲੋਂ ਕੰਮ ਲੱਭਾ ਤੁਸੀਂ ਇਹਦੇ ਤੇ ਮਿਹਨਤ ਕੀਤੀ ਉਹ ਕੰਮ ਛੱਡਿਆ ਨਹੀਂ ਇੱਕ ਕੰਮ ਤੇ ਖਲੋਤੇ ਰਹੇ ਆ ਚਿਮੜੇ ਰਹੇ ਆ ਜੀ ਜੀ ਤੇ ਆਪ ਦਾ ਰਿਜ਼ਕ ਹਲਾਲ ਕਮਾਇਆ ਜੀ ਜਦੋਂ ਤੁਸੀਂ ਪਹਿਲਾ ਇੱਜੜ ਆਪਦਾ ਬਣਾਇਆ ਸੀ ਉਸ ਟਾਈਮ ਤੁਹਾਡੇ ਕੋਲ ਕਿੰਨੀਆਂ ਭੇਡਾਂ ਸੀ ਜਦੋਂ ਮੈਂ ਛੋਟੀ ਫੱਦੀ ਉਸੇ 100 ਸਵਾ ਹਾਂ ਮੁੰਡੇ ਕੋ ਮਾਂ ਤੇ ਅੱਜ ਵੀ ਤੁਹਾਡੇ ਕੋਲ 100 ਬਾਈ ਹਾਂ ਤੁਸੀਂ ਮੈਨੂੰ ਇਹ ਸਿਰਫ ਦੱਸ ਦਿਓ ਅਖੀਰ ਦੇ ਉੱਤੇ ਮੈਂ ਸਾਰਿਆਂ ਕੋਲ ਪੁੱਛਦਾ ਹੁੰਨਾ ਯਾਲੀ ਹੋਵੇ ਜਾਂ ਕੋਈ ਵੀ ਜੀ ਵੀ ਤੁਸੀਂ ਇਹਦੇ ਚੋਂ ਕੱਢਿਆ ਪਾਇਆ ਕੀ ਆ ਬਣਾਇਆ ਕੀ ਆ ਤੁਹਾਨੂੰ ਦੱਸਿਆ ਵੀ ਇਹਦੇ ਚੂਜੇ ਗਾਂ ਬਣਾਈ ਹੈ ਮਾਸ਼ਾਅੱਲਾ ਮਾਸ਼ਾਅੱਲਾ ਉਹ ਆ ਭਾਈ ਨੂੰ ਪਤਾ ਹੈ ਬਨੇ ਸਾਨੂੰ ਕਿੱਲਾ ਸਵਾ ਤਬਾ ਕਿੱਲਾ ਕੇ ਨਾਮ ਕਨਾਲ ਤਾਂ ਬਣ ਜਾਂਦੀ ਉਸੇ ਮਾਸ਼ਾਅੱਲਾ ਤੇ ਸਾਰੇ ਵਿੱਚ ਹਰ ਜਗ੍ਹਾ ਵੀ ਹੈ ਪੱਕੀਆਂ ਮਾਸ਼ਾਅੱਲਾ ਤੇ 20 25 ਕੇ 30 ਢੋਰ ਵੀ ਖੜਾ ਉਹ ਵੀ ਇਨਾਮ ਦੇ ਵਿੱਚ ਮਾਸ਼ਾਅੱਲਾ ਅੱਛਾ ਤੇ 60 70 ਨਿੱਕੀ ਵੱਡੀ ਬੱਕਰੀ ਖੜੀ ਉਹ ਵੀ ਇਨਾਮ ਚ ਮਾਸ਼ਾਅੱਲਾ ਸਮਝ ਆ ਮਾ- ਪੌਣੇ 4 ਕਿੱਲੇ ਜ਼ਮੀਨ ਲਈ ਹੈ ਉਹ ਵੀ ਇਨਾਮ ਚ। ਕੀ ਮਾਸ਼ਾਅੱਲਾ ਬਾਤ ਹੈ ਤੇ ਬੜੀ ਗੱਲ ਜੀ ਸਾਰੇ ਖਾਂਦੇ ਵੀ ਨਾ ਆਈ ਚੁੱਪ ਹੈ ਵਾਹ ਵਾਹ ਤੈਨੂੰ ਦੱਸਿਆ ਵੀ ਅੱਲਾਹ ਤੇ ਅੱਲਾਹ ਦੇ ਪਾਕ ਰਸੂਲ ਦਾ ਲੱਖ ਲੱਖ ਸ਼ੁਕਰ ਕੀ ਬਾਤ ਵਾਹ ਵਾਹ ਕੀ ਵਾਹ ਬਾਤ ਕਹਿੰਦਾ ਤੇ ਨੇ ਭਾਈ ਵੀ ਕੱਢਦਾ ਪਿਆ ਉਹ ਵੀ ਇਨਾਮ ਦੇ ਸਿਰ ਤੇ ਵਾਹ 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 ਭਾਈ ਵੀ ਕੱਢਦਾ ਪਿਆ ਇਨਾਮ ਦੇ ਸਿਰ ਮਾਸ਼ਾਅੱਲਾ ਤੇ ਤੂੰ ਮਾਲਕ ਯਾਰ ਜੇ ਰੜੇ ਤੇ ਬਾਹਰ ਹੈ ਤਾਂ ਨਿਆ ਸਿੱਧੀ ਹੋ ਤਾਂ ਰੱਬ ਉੱਥੋਂ ਵੀ ਦੇ ਮਣਾ ਵਾਹ, ਵਾਹ, ਕੀ ਬਾਤ ਹੈ ਥਾਂ ਥਾਂ ਤੇ ਰੱਬ ਤਾਂ ਕਹੇ ਨਹੀਂ ਰੱਬ ਤਾਂ ਇੱਕੋ ਹੈ। ਇੱਕ ਹੀ ਹੈਂ? ਹਾਏ ਹਾਏ ਜਿਹਦੇ ਜਾਵੇਂ ਅੱਲਾਹ ਦੀ ਜ਼ਾਤ ਇੱਕਾ ਸੁਭਾਨ ਅੱਲਾ ਸਮਝ ਆ ਆਖੇ ਚਾਰਨੀਆਂ ਭੇਡਾਂ ਤੇ ਗਾਣੇ ਭਗਤ ਕਬੀਰ ਆਓ ਭਗਤ ਕਬੀਰ ਭੇਡਾਂ ਚਾਰਨ ਵਾਲੇ ਬੰਦੇ ਦੀ ਜਿਹੜੀ ਸੋਚ ਡੂੰਗੀ ਹੋਊਗੀ ਗੱਲ ਡੂੰਗੀ ਹੋਊਗੀ ਦਨਾਈ ਦੀ ਗੱਲ ਹੋਊਗੀ ਹੁਣ ਦੇਖੋ ਉਹਨਾਂ ਨੇ ਇੱਕੋ ਹੀ ਗੱਲ ਦੱਸੀ ਹੈ ਜੇ ਨੀਅਤ ਸਾਫ਼ ਹੋਵੇ ਤੇ ਰੜੇ ਤੇ ਰੱਬ ਲੱਭ ਜਾਂਦਾ ਹਾਂਜੀ ਹਾਂਜੀ ਸੁਭਾਨ ਸਾਰਾ ਕੁਛ ਲੱਭਦਾ ਵਾਹ ਵਾਹ ਤੇ ਜੇ ਇਨਸਾਨ ਦੀ ਨੀਅਤ ਭੈੜੀ ਹੋਵੇ ਤਾਂ ਕੁਛ ਵੀ ਫਿਰ ਨਹੀਂ ਕੁਛ ਨਹੀਂ। ਅੱਥੀ ਸ਼ਾਇਰ ਕਾਜੀ ਆਏ ਹਾਏ ਹਾਏ ਰੋਜ਼ੀ ਦੇ ਮਗਰ ਬੰਨਾ ਵਸੇ ਰੋਜ਼ੀ ਤੈਨੂੰ ਕੋ ਮਿਲਾਈ ਦਿੰਦੀ ਆਹ, ਜੇ ਨੀਅਤ ਸਾਫ਼ ਨਾ ਹੋਵੇ ਹਾਂ, ਤੇ ਹੋਰ ਜੇ ਵਾਹ, ਮੋੜੀਤਾ ਵਾਹ। ਕਿਆ ਬਾਤ ਉਹਦਾ ਹਜ਼ਰਤ ਬੁੱਲੇ ਸ਼ਾਹ ਨਹੀਂ ਆਖਿਆ ਬੇਡਾ ਰੱਬ ਮਿਲਦਾ ਤਾਂ ਬੇਡਾ ਸਸੀਆਂ ਨੂੰ ਮਿਲਿਆ ਹਾਂ ਦੰਦਾ ਖਸੀਆਂ ਨੂੰ ਮਿਲਿਆ ਐਵੇਂ ਛਿੱਛੋਂ ਕੁਮਿਆ ਨਾਤਿਆਂ ਨੂੰ ਮਿਲਿਆ ਐਵੇਂ ਉਹ ਰੱਬ ਮਿਲਦਾ ਤੇ ਨੀਤਾਂ ਹੱਛੀਆਂ ਨੂੰ ਮਿਲਿਆ। ਕੀ ਬਾਤ ਸਮਝ ਆ ਵਾਹ 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 ਤਾਂ ਕਿਆ ਬਾਤ। ਕਹਾਣੀ ਢੇਰ ਲੰਮੀ ਹੈ ਹਾਂਜੀ ਸਮਝ ਆ ਜਿਹੜੀ ਹੈ ਨਾ ਇਨਸਾਨ ਦੀ ਨੀਅਤ ਨੀਅਤ। ਹਾਂਜੀ ਹਾਂਜੀ ਮੈਂ ਆ ਤੇਰੀ ਚੋਰੀ ਪਿਆ ਕਰਨਾ ਹੂੰ। ਐਨਾ ਪੈਰਾਂ ਹੱਥਾਂ ਅੱਖੀਂ ਹਰ ਸ਼ਾ ਮੇਰੇ ਉੱਤੇ ਅਗਾ ਉਗਾਈ ਦੇ ਮਣੀ ਓਹੋ ਰੋਜ਼ ਹੀ ਤਾਂ ਅੱਲਾ ਪਿਆ ਦਿੰਦਾ ਇਹਨਾਂ ਨੂੰ ਕੀ ਲੋੜ ਹੈ ਤੇਰੀ ਸ਼ਾਹ ਲੁਕਾਉਣ ਦੀ ਉਹਦੇ ਰੱਬ ਬੱਲੇ ਨਹੀਂ ਗਏ ਸੁਭਾਨ ਅੱਲਾ ਜਿਹੜੀ ਤੇਰੀ ਲਿਖੀ ਉਹ ਮਾਲਕ ਦੇ ਮਾਲਕ ਮਣੀ ਦੇ ਵਾਹ 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 ਐਦੇ ਟੁਰੋ ਖਾ ਪੱਠੇ ਟੁਰਦੇ ਆ, ਨਾ ਟੁਰੇ ਨੂੰ ਪੱਠੇ ਹਾਂ ਹੁਣ ਆ ਮਾਲ ਇਤਨਾ ਮੇਰੇ ਕੋ ਉਜਾੜਾ ਹੀ ਮਾੜਾ ਮੋਟਾ ਹੋ ਜਾਂਦਾ ਲੱਗੇ ਟੱਪੇ ਹੋ ਲੱਗੇ ਜਾਂਦਾ ਮਾਲ ਕੋਈ ਨਹੀਂ ਬੰਦਾ ਮੇਰੇ ਨਾਲ ਜ਼ਿਆਦਤੀ ਕਰਦਾ ਵੀ ਹੁੰਦਾ ਮਾਲ ਲੱਗੇ ਟੱਪੇ ਨਾਲ ਉਜਾੜਾ ਹੋ ਜਾਂਦਾ ਜਾਂਦਾ। ਹੋ ਜਾਂਦਾ ਸਮਝ ਬੇਈਮਾਨੀ ਨਾਲ ਤਾਂ ਮੈਂ ਇਹਨੇ ਛੱਡ ਦਿੱਤਾ ਵਾਹ 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 ਅਜਾੜਾ ਹੈ ਵੀ ਉਹ ਜਿਹੜਾ ਬੇਈਮਾਨੀ ਨਾਲ ਹਾਂਜੀ ਤੇ ਬੇ ਆ ਇੱਕ ਛਤਰਾ ਬੱਕਰਾ ਉਹ ਤਾਂ ਸਾਡਾ ਵਾਏ ਲਗਾ ਬੰਦਾ ਤੇ ਬੇਈਮਾਨੀ ਨਾਲ ਇਰਾਦੇ ਨਾਲ ਜਿਹੜਾ ਕਿਸੇ ਦਾ ਜ਼ਾਨ ਕਰੀਵੇ ਉਹ ਮੋੜ ਮਾੜਾ। ਫੱਦਦਾ ਫੱਤਾ ਫੱਤਾ ਤੇ ਜੇ ਕਰੀਏ ਵੀ ਬੇਈਮਾਨੀ ਦਾ ਤਾਂ ਇਦੋਂ ਵੀ ਗੰਗਾ ਲਾ ਐਦੋਂ ਨਹੀਂ ਜੋ ਬਰਕਤ ਨਹੀਂ ਰਹਿੰਦੀ ਅਸੀਂ ਜੀ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਅਸੀਂ ਸਿਖਰ ਦੇ ਪੈਰ ਤੁਹਾਨੂੰ ਕੰਮ ਤੋਂ ਰੋਕ ਕੇ ਕੀਤਾ ਹੈ। ਹਾਂ ਗੱਲਾਂ ਪੁੱਛੀਆਂ ਜੀ ਬੜੀ ਬੜੀ ਮਿਹਰਬਾਨੀ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਹਾਂ ਜੀ ਇਹ ਰੱਖ ਲਓ ਜੀ ਰੱਖ ਲਓ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਕੀ ਕਹਿਣਾ ਤੁਹਾਡੇ ਕੰਮ ਦਾ ਹਾਂ ਚਲੋ ਬੜੀ ਚਲੋ ਮਿਹਰਬਾਨੀ ਜੀ ਬੜੀ ਮਿਹਰਬਾਨੀ ਜਨਾਬ